ਪਾਸੋਂ ਅਰਥ ਕਰਾਵੇ। ਰੱਖ ਸੀਸ ਤੇ ਸੋਟੀ ਦਾਤਾ, ਰੱਖ ਸੀਸ ਤੇ ਸੋਟੀ। ਗੁੰਗੇ ਪਾਸੋਂ ਅਰਥ ਕਰਾਵੇ, ਰੱਖ ਸੀਸ ਤੇ ਸੋਟੀ, ਰੱਖ ਸੀਸ ਤੇ ਸੋਟੀ। ਨੇਤਰ ਗਿਆਨ ਪਿੰਗਲੇ ਸੈਰ ਸਪਾਟੇ ਕਰਦੇ, ਪਿੰਗਲੇ ਸੈਰ ਸਪਾਟੇ ਕਰਦੇ। ਚੜ ਪਰਬਤ ਦੀ ਚੋਟੀ, ਚੜ ਪਰਬਤ ਦੀ ਚੋਟੀ। ਉਹ ਪਿੰਗਲੇ ਸੈਰ ਸਪਾਟੇ ਕਰਦੇ, ਚੜ ਪਰਬਤ ਦੀ ਚੋਟੀ, ਚੜ ਪਰਬਤ ਦੀ ਚੋਟੀ। ਪਿੰਗਲੇ ਸੈਰ ਸਪਾਟੇ ਕਰਦੇ, ਪਿੰਗਲੇ ਸੈਰ ਸਪਾਟੇ ਕਰਦੇ। ਚੜ ਪਰਬਤ ਦੀ ਚੋਟੀ, ਚੜ ਪਰਬਤ ਦੀ ਚੋਟੀ। ਉਹ ਪਿੰਗਲੇ ਸੈਰ ਸਪਾਟੇ ਕਰਦੇ, ਚੜ ਪਰਬਤ ਦੀ ਚੋਟੀ, ਚੜ ਪਰਬਤ ਦੀ ਚੋਟੀ। ਨੇਤਰ ਗਿਆਨ ਕਰੋ ਪਰਗਾਸਾ, ਨੇਤਰ ਗਿਆਨ ਕਰੋ ਪਰਗਾਸਾ। ਦਰਸ਼ਨ ਦੀਨੇ ਖੋਲ ਕਬਾਰ। ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ। ਸਭ ਤੋਂ ਉੱਤਮ ਨੇਕ ਕਮਾਈ, ਸਭ ਤੋਂ ਉੱਤਮ ਨੇਕ ਕਮਾਈ। ਨਿਤਨੇਮ ਤੇ ਸੇਵਾ, ਨਿਤਨੇਮ ਤੇ ਸੇਵਾ। ਸਭ ਤੋਂ ਉੱਤਮ ਨੇਕ ਕਮਾਈ, ਸਭ ਤੋਂ ਉੱਤਮ ਨੇਕ ਕਮਾਈ। ਨਿਤਨੇਮ ਤੇ ਸੇਵਾ, ਨਿਤਨੇਮ ਤੇ ਸੇਵਾ। ਸਭ ਤੋਂ ਉੱਤਮ ਨੇਕ ਕਮਾਈ, ਨਿਤਨੇਮ ਤੇ ਸੇਵਾ। ਸਾਰੇ ਸੁਖ ਜ਼ਿੰਦਗੀ ਦੇ ਬਖਸ਼ੋ, ਨਾਲੇ ਮੁਕਤੀ ਮੇਵਾ। ਕਿਉਂ ਨਗਰ ਕੀਰਤਨ ਗੁਰਾਂ ਦਾ ਕੌਮੀ ਆਨ ਸ਼ਾਨ ਹੈ। ਨਗਰ ਕੀਰਤਨ ਗੁਰਾਂ ਦਾ ਕੌਮੀ ਆਨ ਸ਼ਾਨ ਹੈ। ਰੀਨੋ ਪਿੰਡ ਵਿੱਚ ਸੰਗਤਾਂ ਦਾ ਇਕੱਠ ਮਹਾਨ ਹੈ। ਨਗਰ ਕੀਰਤਨ ਗੁਰਾਂ ਦਾ ਕੌਮੀ ਆਨ ਸ਼ਾਨ ਹੈ। ਨਾਮ ਜਪਣ ਨੂੰ ਜੀਵਾ ਦਿੱਤੀ ਬੰਦਿਆ ਤੈਨੂੰ, ਨਾਮ ਜਪਣ ਨੂੰ ਜੀਵਾ ਦਿੱਤੀ। ਹਰ ਹਰ ਨਾਮ ਜਪੇਦਿਆਂ ਹੋਆ ਦੁੱਖ ਪਵਿੱਤਰ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਤੈਨੂੰ ਬੰਦਿਆ ਨਾਮ ਜਪਣ ਨੂੰ ਜੀਵਾ ਦਿੱਤੀ, ਤੇ ਹਰ ਦਰਸ਼ਨ ਨੂੰ ਅੱਖੀ। ਤੇਰਾ ਇੱਕ ਇੱਕ ਸਵਾਸ ਅਮੋਲਕ।
ਭਾਵੇਂ ਦਾੜੀ ਹੋ ਜਾਏ ਚਿੱਟੀ, ਉੱਠ ਭੁੱਲਿਆ ਉੱਠ ਨਾਮ ਧਿਆਲੇ, ਨਹੀਂ ਤਾਂ ਮੈਂ ਆਖਰ ਹੋਣਾ ਮਿੱਟੀ, ਮੈਂ ਆਖਰ ਹੋਣਾ ਵਿੱਚ ਆ ਕੇ ਪੜਿਆ ਕਰ ਸਤਿਗੁਰ ਦੀ ਬਾਣੀ, ਸਤ ਸੰਗਤ ਦੀ ਬਾਣੀ। ਉਹ ਸਤ ਸੰਗਤ ਵਿੱਚ ਆ ਕੇ ਪੜਿਆ ਕਰ ਸਤਿਗੁਰ ਦੀ ਬਾਣੀ, ਪੜਿਆ ਕਰ ਤੂੰ ਬਾਣੀ। ਜੋ ਕਰਮਾਂ ਦੀ ਖੇਤੀ ਬੀਜੇ ਆਖਰ ਪੈਣੀ ਖਾਣੀ, ਆਖਰ ਪੈਣੀ ਖਾਣੀ। ਉਹ ਜੋ ਕਰਮਾਂ ਦੀ ਖੇਤੀ ਬੀਜੇ ਆਖਰ ਪੈਣੀ ਖਾਣੀ, ਆਖਰ ਪੈਣੀ ਖਾਣੀ। ਜੋ ਕਰਮਾਂ ਦੀ ਖੇਤੀ ਬੀਜੇ ਆਖਰ ਪੈਣੀ ਖਾਣੀ, ਆਖਰ ਪੈਣੀ ਖਾਣੀ। ਉਹ ਜੋ ਕਰਮਾਂ ਦੀ ਖੇਤੀ ਬੀਜੇ ਆਖਰ ਪੈਣੀ ਖਾਣੀ, ਆਖਰ ਪੈਣੀ ਖਾਣੀ। ਤੇਰੇ ਚਰਨਾਂ ਦੇ ਵਿੱਚ ਖੜ ਕੇ, ਤੇਰੇ ਚਰਨਾਂ ਦੇ ਵਿੱਚ ਖੜ ਕੇ ਨੂਰ ਰਿਹਾ ਹੈ ਅਰਜ ਗੁਜ਼ਾਰ, ਤੇਰਾ ਦਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ। ਵਾਲੀ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰ ਅਨਵਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਕਲਾ ਭਰਪੂਰ ਬਾਣੀ के बोहत जबर तख्त के मालिक सर्वशक्तिमान गुरु श्री गुरु ग्रंथ साहिब जी महाराज और सतगुरु की गोद में सुशोभित मेरिया सारिया भैणां वीर गज बज के रसना पवित्र करो। बुलाओ फतेह होइए हम जवां गज के आखना जी वाहिगुरू जी का खालसा वाहिगुरू जी की फतेह। इंटरनेशनल पॉइंट फारसी के उगे स्कॉलर और गुरु गोबिंद सिंह साहब जी के दरबारी शायर भाई साहब भाई नंद लाल जी की जगह लिखते ने, वो कहते ने हवाए बंदगी अवुद दर वयूद मरा वगन है जो कि दुनिया आम दन नमोत मरा। कहते भाई केवल बंदगी करने की तांग और नाम जपण की इच्छा मैनू इस शरीर विच इस वजूद विच ले आई, नहीं ते इस दुनिया विच आउण दा मैनू कोई शौक नहीं सी। सिखां सवाल कीता है भाई साहब, जिंदगी बड़ी छोटी है ते असीं हसन विच खेडण विच खाण विच पीण विच सौण विच उम्र लंघा दिंदे आ, ते ओह किहड़ा समय जिहनूं असीं परवान समा समझ लईए, ओह किहड़ी घड़ी है जिहनूं असीं सफल घड़ी समझ लईए। उन्हें आख्या कहने लगे खुश बवद उम्र के दरियाद बिगुजरत वर्ण है क्या हासिल अस्त अजीम गुम दे कबूत मर। भाई वो समा भागा वाला है, वो घड़ी भागा वाली है जिहड़ी मेरे सतगुरु दे चरणों च लंघ जाए, नहीं ते आ नीले आकाश के गुंबद थले बह के आप लाहा भी की ले सकते हैं। आओ कुछ समय गुरबाणी गुरमत गुरबंदगी गुर इतिहास ये बारे आप विचारा करनिया ने
ਸਾਰੀ ਸੰਗਤ ਗੱਜ ਵੱਜ ਕੇ ਕਰੋ ਸੁਣਾ ਪਵਿੱਤਰ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਸਿੱਧ ਇਤਿਹਾਸਕਾਰ ਮਿਸਟਰ ਮੈਕਾਰਥ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਬੜੇ ਬੜੇ ਧਾਰਮਿਕ ਆਗੂ ਹੋਏ, ਲੇਕਿਨ ਆਪਣੇ ਹੱਥ ਦੀ ਲਿਖੀ ਹੋਈ ਕੋਈ ਆਪਣੇ ਮਗਰ ਇੱਕ ਪੰਕਤੀ ਵੀ ਨਹੀਂ ਛੱਡ ਕੇ ਗਿਆ। ਪੈਥਾਗੋਰਸ ਨੇ ਜੋ ਕੁਝ ਆਪਣਾ ਸਿਧਾਂਤ ਲਿਖਿਆ ਉਹ ਸਾਡੇ ਤੱਕ ਨਹੀਂ ਪਹੁੰਚਾ। ਸੁਕਰਾਤ ਦਾ ਪਤਾ ਅਫਲਾਤੂਨ ਔਰ ਜੈਨੋਫਰ ਦੀਆਂ ਲਿਖਤਾਂ ਤੋਂ ਲੱਗਦਾ ਹੈ। ਬੁੱਧ ਵੀ ਆਪਣੀ ਸਿੱਖਿਆ ਦੀ ਯਾਦ ਕਿਸੇ ਲਿਖਤੀ ਰੂਪ ਦੇ ਵਿੱਚ ਨਹੀਂ ਦੇ ਕੇ ਗਏ। ਈਸਾਈ ਮਤ ਦੇ ਬਾਨੀ ਸ਼੍ਰੀ ਹਜ਼ਰਤ ਈਸਾ ਮੁਸਲਮਾਨਾਂ ਦੀਆਂ 4 ਮੁਤਬਰਕ ਕਿਤਾਬਾਂ ਨੇ, ਕੁਰਾਨ, ਤੌਰੇਤ, ਜ਼ਬੂਰ ਔਰ ਅੰਜੀਲ, ਔਰ ਉਹ ਉਹਨਾਂ ਨੂੰ ਆਪਣੇ ਪੈਗੰਬਰਾਂ ਦਾ ਇਲਹਾਮ ਸਮਝਦੇ ਨੇ। ਈਸਾਈ ਮਤ ਦੇ ਬਾਨੀ ਸ਼੍ਰੀ ਹਜ਼ਰਤ ਈਸਾ ਉਹਨਾਂ ਨੇ ਆਪਣੀ ਕੌਮ ਦਾ ਬੜਾ ਪ੍ਰਚਾਰ ਕੀਤਾ, ਲੇਕਿਨ ਆਪਣੀ ਕੋਈ ਹੱਥ ਲਿਖਤ ਨਹੀਂ ਛੱਡ ਕੇ ਗਏ। ਸਾਨੂੰ ਬੈਠਿਆ ਲੋਕਾਂ ਜੋਂ ਦੀਆਂ ਲਿਖਤਾਂ ਤੇ ਭਰੋਸਾ ਕਰਨਾ ਪੈਂਦਾ। ਇਸਲਾਮ ਦੇ ਬਾਨੀ ਸ਼੍ਰੀ ਹਜ਼ਰਤ ਮੁਹੰਮਦ ਸਾਹਿਬ ਉਹ ਵੀ ਕੁਰਾਨ ਦੇ ਸਿਪਾਰਿਆਂ ਨੂੰ ਆਪਣੀ ਕਲਮ ਨਾਲ ਲਿਖਤ ਕਰਕੇ ਨਹੀਂ ਗਏ, ਬਾਅਦ ਵਿੱਚ ਖਲੀਫਿਆਂ ਪੈਰੋਕਾਰਾਂ ਨੇ ਲਿਖੇ। ਜ਼ਬੂਰ ਦੀ ਕਿਤਾਬ ਹਜ਼ਰਤ ਦਾਊਦ ਉੱਤੇ ਨਾਜ਼ਿਲ ਹੋਈ ਹੈ ਤੇ ਤੌਰੇਤ ਦੀ ਕਿਤਾਬ ਮੂਸਾ ਤੇ ਉਤਰੀ ਹੈ। ਅੰਜੀਲ ਈਸਾ ਦਾ ਇਲਹਾਮ ਹੈ, ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਆਪਣੀ ਕਲਮ ਦੇ ਨਾਲ ਆਪ ਕੁਝ ਲਿਖ ਕੇ ਨਹੀਂ ਗਏ। ਸਾਡੇ ਹਿੰਦੂ ਭਰਾਵਾਂ ਦਾ ਵਿਸ਼ਵਾਸ ਹੈ ਕਿ ਗੀਤਾ ਦਾ ਗਿਆਨ ਭਗਵਾਨ ਕ੍ਰਿਸ਼ਨ ਜੀ ਨੂੰ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਨਾਜ਼ਿਲ ਹੋਇਆ ਹੈ ਤੇ ਗੀਤਾ ਦੇ ਸ਼ਲੋਕਾਂ ਨੂੰ ਵੀ ਬਾਅਦ ਵਿੱਚ ਸ਼੍ਰੀ ਵਿਆਸ ਜੀ ਨੇ ਮੁਕੰਮਲ ਕੀਤਾ ਹੈ। ਇਹ ਸਿੱਖ ਪੰਥ ਨੂੰ ਮਾਣ ਹਾਸਲ ਹੈ, ਇਹ ਸ਼ਰਫ ਹਾਸਲ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਮੌਜੂਦਗੀ ਦੇ ਵਿੱਚ ਉਹ ਰਾਮਸਰ ਅਸਥਾਨ ਤੇ ਬੈਠ ਗਏ, ਭਾਈ ਗੁਰਦਾਸ ਜੀ ਨੂੰ ਲਿਖਣ ਲਾ ਦਿੱਤਾ ਤੇ ਆਪ ਹਜ਼ੂਰ ਸਮਾਧ ਉਸਤਤ ਹੋ ਗਏ। ਇੱਕ ਓਂਕਾਰ ਤੋਂ ਲੈ ਕੇ 18 ਤਸਬੀਹ ਤੱਕ ਬਾਣੀ ਪਾਣੀ ਦੇ ਫੁਹਾਰੇ ਵਾਂਗ ਤੁਰੀ ਆਉਂਦੀ ਗਈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦ ਕੀਤੀ, ਇਕੱਤਰਤ ਕੀਤੀ, ਐਡਿਟ ਕੀਤੀ। ਤੁਸੀਂ ਕਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਤੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਮੁੜੇ ਆਉਂਦੇ ਹੋ, ਉੱਥੇ ਬਿਲਕੁਲ ਨਾਲ ਸਥਾਨ ਹੈ, ਮੇਰੇ ਖਿਆਲ ਸ਼ਾਇਦ ਅੱਧ ਮੀਲ ਤੇ ਵੀ ਨਹੀਂ, ਜੇ ਤੁਰ ਕੇ ਜਾਓ ਤਾਂ 500 ਮੀਟਰ ਤੇ ਗੁਰਦੁਆਰਾ ਰਾਮਸਰ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸੰਪੂਰਨ ਕੀਤਾ ਹੈ। ਜਾਇਆ ਕਰੋ, ਦਰਸ਼ਨ ਕਰਿਆ ਕਰੋ। ਅੰਮ੍ਰਿਤਸਰ ਵਿੱਚ 5 ਸਰੋਵਰ ਨੇ, ਸ਼੍ਰੀ ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਕੌਲਸਰ ਔਰ ਬਬੇੜਸਰ। ਲੇਕਿਨ ਸਾਡੇ ਵੀਰ ਸਾਡੀਆਂ ਭੈਣਾਂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਮੁੜੇ ਆਉਂਦੇ ਨੇ, ਉਹਨਾਂ ਅਸਥਾਨਾਂ ਤੇ ਵੀ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਗੁਰੂ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਲਿਖਣ ਲਾ ਦਿੱਤਾ ਔਰ ਇਹ ਵੀ ਦੇਖਿਆ ਕਿ ਆਹ ਭਗਤ ਹਿੰਦੂ ਹੈ ਜਾਂ ਉਹ ਮੁਸਲਮਾਨ ਹੈ, ਇਹਦੀ ਕਿਹੜੀ ਜਾਤ ਹੈ, ਇਹਦੀ ਕਿਹੜੀ ਗੋਤ ਹੈ, ਇਹਦਾ ਕਿਹੜਾ ਇਲਾਕਾ ਹੈ, ਜਾਂ ਇਹ ਪੰਜਾਬੀ ਹੈ, ਬੰਗਾਲੀ ਹੈ, ਗੁਜਰਾਤੀ ਹੈ, ਮਰਹੱਟਾ ਹੈ, ਸਿੰਧੀ ਹੈ ਜਾਂ ਰਾਜਸਥਾਨੀ ਹੈ। ਬਿਲਕੁਲ ਹਜ਼ੂਰ ਨੇ ਕੋਈ ਪੱਖਪਾਤ ਨਹੀਂ ਕੀਤਾ। ਉਹਨਾਂ ਕਿਹਾ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਕਿਉਂ ਮੰਨਣਾ ਕੋ ਸਾਂਝਾ, ਸਾਰਿਆਂ ਦਾ ਸਾਂਝਾ ਧਰਮ, ਸਾਰਿਆਂ ਦਾ ਸਾਂਝਾ ਗ੍ਰੰਥ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੇ ਗੁਰੂਆਂ ਦੀ ਬਾਣੀ ਇਕੱਤਰਤ ਕੀਤੀ। 974 ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, 63 ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ, 907 ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਤੇ 679 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਕੱਤਰਤ ਕੀਤੇ। ਬਾਅਦ ਵਿੱਚ 10ਵੇਂ ਪਾਤਸ਼ਾਹ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਲੋਕ ਸ਼੍ਰੀ ਦਮਦਮਾ ਸਾਹਿਬ ਵਿਖੇ ਸਾਬੋ ਕੀ ਤਲਵੰਡੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ। ਇਹ 4956 ਸ਼ਬਦ ਗੁਰੂਆਂ ਦੇ ਇਕੱਤਰਤ ਕੀਤੇ ਗਏ ਤੇ 938 ਸ਼ਬਦ ਭਗਤਾਂ ਦੇ। ਇੱਕ ਮੁਸਲਮਾਨ ਫਕੀਰ ਗੁਰੂ ਸਾਹਿਬ ਦੀ ਨਜ਼ਰ ਵਿੱਚ ਆ ਗਿਆ ਤੇ ਮੁਸਲਮਾਨ ਵੀ ਐਡਾ ਪੱਕਾ, ਐਡਾ ਕੱਟੜ, ਐਡਾ ਸ਼ਰੀਫ, ਪੱਕਾ ਨਮਾਜ਼ੀ, ਜਿਹੜਾ ਕਹਿੰਦਾ ਹੈ ਉੱਠ ਫਰੀਦਾ ਉੱਚੂ ਸਾਜ, ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਮਿਲੇ ਸੋ ਸਿਰ ਕੱਪ
ਉਤਾਰ। ਉਹ ਕਹਿੰਦਾ ਜਿਹੜਾ ਸਰਾਲਾ ਨੂੰ ਸਜਦਾ ਨਹੀਂ ਕਰਦਾ ਉਹ ਮਰ ਜਾਣਾ ਚਾਹੀਦਾ। ਏਡੀ ਕਰੜੀ ਗੱਲ ਸ਼ਾਇਦ ਕੁਰਾਨ ਵਿੱਚ ਵੀ ਨਾ ਲਿਖੀ ਗਈ ਹੋਵੇ, ਪਰ ਮਹਾਰਾਜ ਨੇ ਦਰਜ ਕਰ ਲਈ। ਉਹਨਾਂ ਦੇ 130 ਸ਼ਬਦ ਤੇ 4 ਸ਼ਲੋਕ ਗੁਰੂ ਸਾਹਿਬ ਨੇ ਇਕੱਤਰਿਤ ਕੀਤੇ। ਪੰਜਾਬ ਦੇ ਵਿੱਚੋਂ ਬਾਬਾ ਫਰੀਦ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਹੋਰ ਗੁਰੂਆਂ ਦੀ ਬਾਣੀ, ਯੂਪੀ ਦੇ ਵਿੱਚੋਂ ਭਗਤ ਕਬੀਰ ਔਰ ਰਵਿਦਾਸ ਜੀ ਦੀ ਬਾਣੀ। ਭਗਤ ਕਬੀਰ ਜੀ ਦੇ 541 ਸ਼ਬਦ ਲਿਖੇ, ਰਵਿਦਾਸ ਜੀ ਦੇ 40 ਸ਼ਬਦ ਤੇ 1 ਸ਼ਲੋਕ, ਕੁੱਲ ਗਿਣਤੀ 41। ਕਈ ਵਿਦਵਾਨ ਉਸ ਸ਼ਲੋਕ ਨੂੰ ਭਗਤ ਕਬੀਰ ਜੀ ਦਾ ਮੰਨਦੇ ਨੇ ਤੇ ਕਹਿੰਦੇ ਨੇ ਇਹ ਸ਼ਲੋਕ ਉਹਨਾਂ ਦਾ ਰਵਿਦਾਸ ਪ੍ਰਥਾਏ ਲਿਖਿਆ ਗਿਆ। ਇਹ 41 ਸ਼ਬਦ ਇਕੱਤਰਿਤ ਕੀਤੇ। ਮਹਾਰਾਸ਼ਟਰ ਦੇ ਰਹਿਣ ਵਾਲਾ ਭਗਤ ਨਾਮਦੇਵ ਜਿਹਦਾ ਜਨਮ ਪੰਡਰਪੁਰ ਦੇ ਵਿੱਚ ਹੋਇਆ, ਬਾਰਸ਼ੀ ਦੇ ਲਾਗੇ, ਉਹਨਾਂ ਦੇ 60 ਸ਼ਬਦ ਇਕੱਤਰਿਤ ਕੀਤੇ ਗਏ। ਤੇ ਹਜੂਰ ਦੇ ਦਰਬਾਰੀ ਰਾਗੀ ਸੀ ਭਾਈ ਸੱਤਾ ਤੇ ਬਲਵੰਡ ਜੀ, ਇਹਨਾਂ ਦੋਹਾਂ ਦੇ 8 ਸ਼ਬਦ ਮਹਾਰਾਜ ਨੇ ਲਿਖੇ। ਭਗਤ ਧੰਨੇ ਦੇ 4, ਭਗਤ ਤਰਲੋਚਨ ਦੇ 4, ਭਗਤ ਬੇਣੀ ਦੇ 3, ਭਗਤ ਮਰਦਾਨੇ ਦੇ 3, ਭਗਤ ਭੀਖਣ ਦਾ 1, ਭਗਤ ਸੂਰਦਾਸ ਦਾ 1, ਭਗਤ ਸਤਨੇ ਦਾ 1, ਭਗਤ ਪੀਪੇ ਦਾ 1। 123 ਸਵਈਏ ਭਗਤਾਂ ਦੇ ਲਿਖੇ। ਔਰ ਗੁਰੂ ਮਹਾਰਾਜ ਨੇ 15 ਭਗਤਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ। ਜੋ ਗੁਰਸਿੱਖਾਂ ਵਿੱਚ ਆਉਂਦੇ ਨੇ ਭਾਈ ਸੱਤਾ ਔਰ ਬਲਵੰਡ ਜੀ, ਇਹ ਮਹਾਰਾਜ ਜੀ ਦੇ ਹਜੂਰੀ ਰਾਗੀ ਸੀ, ਦਰਬਾਰੀ ਰਾਗੀ ਸੀ। ਇਹਨਾਂ ਦੇ 8 ਸ਼ਬਦ ਇਕੱਤਰਿਤ ਕੀਤੇ। ਮਰਦਾਨਾ ਜੀ ਤੀਸਰੇ ਸਿੱਖ, ਇਹਨਾਂ ਦੇ 3 ਸ਼ਬਦ ਇਕੱਤਰਿਤ ਕੀਤੇ। ਤੇ ਭਗਤ ਸੁੰਦਰ ਜੀ ਗੁਰੂ ਅਮਰਦਾਸ ਪਾਤਸ਼ਾਹ ਦਾ ਪੋਤਰਾ ਸੀ, ਉਹਨਾਂ ਦੇ 6 ਸ਼ਬਦ ਇਕੱਤਰਿਤ ਕੀਤੇ। ਇਹ 5894 ਸ਼ਬਦ। ਜਿਵੇਂ ਜਿਵੇਂ ਸਿੱਖ ਪੜ੍ਹਦੇ ਨੇ ਨਵਾਂ ਸਰੂਰ ਆਈ ਜਾ ਰਿਹਾ ਹੈ। ਆ ਵੇਖੋ ਮਹਾਰਾਜ ਨੇ ਕਿੰਨਾ ਸੋਹਣਾ ਪਲੇਟਫਾਰਮ ਬਣਾਇਆ। ਆ ਸਾਡੇ ਹਿੰਦੁਸਤਾਨ ਦੇ ਵਿੱਚ ਵਾਹਿਗੁਰੂ ਨੂੰ ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕੁਤਬ ਕਹਿੰਦਾ, ਕੋਈ ਗੌਸ ਕਹਿੰਦਾ, ਕੋਈ ਗੁਸਈਆ ਕਹਿੰਦਾ, ਕੋਈ ਮੁਰਾਰੀ ਕਹਿੰਦਾ, ਕੋਈ ਬੀਠਲ ਕਹਿੰਦਾ, ਕੋਈ ਗੋਬਿੰਦ ਕਹਿੰਦਾ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਨੂੰ 37 ਨਾਮਾਂ ਨਾਲ ਪੁਕਾਰਿਆ। ਵਾਹਿਗੁਰੂ ਸ਼ਬਦ ਤੋਂ ਇਲਾਵਾ ਹਰੀ ਸ਼ਬਦ 8344 ਵਾਰ ਲਿਖਿਆ, ਰਾਮ ਸ਼ਬਦ 2533 ਵਾਰ ਲਿਖਿਆ, ਪ੍ਰਭੂ ਸ਼ਬਦ 1371 ਵਾਰ ਲਿਖਿਆ, ਗੋਪਾਲ ਸ਼ਬਦ 491 ਵਾਰ, ਗੋਬਿੰਦ ਸ਼ਬਦ 475 ਵਾਰ, ਪਰਮਾਤਮਾ ਸ਼ਬਦ 324 ਵਾਰ, ਠਾकुर ਸ਼ਬਦ 216 ਵਾਰ, ਦਾਤਾ ਸ਼ਬਦ 152 ਵਾਰ, ਪਰਮੇਸ਼ਵਰ 139 ਵਾਰ, ਨਾਰਾਇਣ 99 ਵਾਰ, ਅੰਤਰਜਾਮੀ 59 ਵਾਰ, ਮੁਰਾਰੀ 97 ਵਾਰ, ਜਗਦੀਸ਼ 60 ਵਾਰ, ਮੋਹਿਤ 53 ਵਾਰ, ਅੱਲਾ 47 ਵਾਰ, ਭਗਵਾਨ 30 ਵਾਰ ਤੇ ਨਿਰੰਕਾਰ ਹਜ਼ੂਰ ਨੇ 29 ਵਾਰ ਦਰਜ ਕੀਤਾ ਹੈ। ਔਰ ਇਹ ਨਹੀਂ ਆਖਿਆ ਕਿ ਮੇਰੀ ਬਾਣੀ ਉੱਪਰ ਸਰਲੇਖ ਆਇਆ ਬਾਣੀ ਭਗਤਾਂ ਦੀ। और जहां ये गल कही कि जैसी में आवे खसम की बाणी तैसड़ा करी ज्ञान वे लालो, कहते बाणी खसम दी है पर इहदा हिरदा गुरुआं दे या भगतां दे ये हिरदे दे विचों ये फिर प्रकाशमान होया करदी है। और एक जगह महाराज कहते ने, सतगुरु कहते ने, गुरबाणी गावो भाई ओ सफल सदा सुखदाई। गुरबाणी इस जग में चानन, दुनिया च चानन बड़े ने। महाराज ने सवाल किया गया, महाराज ये गुरबाणी की? जे तुसी ध्यान नाल देखो, गुरबाणी कोई कविता नहीं, ये कोई वार्ता नहीं, ये कोई हिस्ट्री नहीं, ये कोई नावल नहीं, ये कोई कहानी नहीं, ये किसी साहित्यकार का लिखा हुआ नावल नहीं। फिर गुरबाणी है कि चीज है? महाराज कहते गुरबाणी इस जग में चानन, गुरबाणी चानन है, लाइट है, प्रकाश है, नूर है, प्रकाश है, ज्योति। और सिख केवल केवल अकाल पुरख की जोत का पुजारी है, किसी देहधारी का पुजारी नहीं। सिखा ने आख्या महाराज केड़ी जोत? हजूर कह लगे जमीन जमान है बखे समस्त एक जोत है, न बाढ़ है न काट है, न काट बाढ़ होत है। जागत जोत जपे निस्बातर, एक बिना मन नेक न आने। जे गुरबाणी चानन है तो चानन तो दुनिया च होर बथेरे ने। सूरज का चानन है, चंद्रमा का चानन है, सितारियां का चानन है,
ਜਿਹੜੇ ਨੇ ਉੱਥੇ ਰਹਿਣ ਵਾਲੇ ਨੇ। ਸੂਰਜ ਆਪਣੇ ਨਾਲੋਂ ਕਿਸੇ ਵੱਡੇ ਸੂਰਜ ਦਾ ਮੁਹਤਾਜ ਹੈ। ਚੰਦਰਮਾ ਸੂਰਜ ਤੋਂ ਲੈਟ ਉਧਾਰੀ ਲੈਂਦਾ ਹੈ, ਸਿਤਾਰੇ ਚੰਦਰਮਾ ਤੋਂ ਲੈਟ ਉਧਾਰੀ ਲੈਂਦੇ ਨੇ, ਤੇ ਚੰਦ ਸੂਰਜ ਵੀ ਕੋਈ ਇੱਕ ਨਹੀਂ। ਗੁਰਬਾਣੀ ਕਹਿੰਦੀ ਹੈ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ਼। ਉਹ ਜਿਹੜਾ ਸਭ ਤੋਂ ਵੱਡਾ ਸੂਰਜ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਪ੍ਰਣਾਮ ਕਰਦੇ ਨੇ, ਉਹ ਕਹਿੰਦੇ ਨੇ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ। ਉਹ ਸਹਿਬੰਦ ਹੈ, ਉਸਦੇ ਕੋਲ ਆਪਣੇ ਆਪ ਦਾ ਪ੍ਰਕਾਸ਼ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਤੋਂ ਲਾਇਕ ਉਧਾਰੀ ਨਹੀਂ ਲੈਂਦਾ। ਉਸ ਅਕਾਲ ਪੁਰਖ ਦਾ ਇਹ ਸਾਕਾਰ ਰੂਪ ਹੈ ਗੁਰਬਾਣੀ। ਔਰ ਮੇਰੇ ਸਤਿਗੁਰੂ ਕਹਿੰਦੇ ਨੇ ਐ ਗੁਰਸਿੱਖ, ਜੇ ਤੈਨੂੰ ਇੱਜ਼ਤ ਦੀ ਲੋੜ ਹੈ, ਪੱਤ ਦੀ ਲੋੜ ਹੈ, ਤੇ ਬਾਣੀ ਪੜਿਆ ਕਰ, ਪ੍ਰਭੂ ਦਾ ਨਾਮ ਸਿਮਰਨ ਕਰਿਆ ਕਰ। ਪ੍ਰਭੂ ਕੋ ਸਿਮਰੇ ਸੇ ਧਨਵੰਤੇ, ਪ੍ਰਭੂ ਕੋ ਸਿਮਰੇ ਸੇ ਪਤਵੰਤੇ, ਪ੍ਰਭੂ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭੂ ਕੋ ਸਿਮਰੇ ਸੇ ਪੁਰਖ ਪ੍ਰਧਾਨ। ਕੋਈ ਬੰਦਾ ਕਹਿੰਦਾ ਜੀ ਮੇਰੇ ਕਾਰਜ ਨਹੀਂ ਸਿੱਧ ਹੁੰਦੇ, ਮਹਾਰਾਜ ਕਹਿਣਗੇ ਬਾਣੀ ਪੜ, ਪ੍ਰਭੂ ਕੇ ਸਿਮਰਨ ਕਾਰਜ ਪੂਰੇ, ਪ੍ਰਭੂ ਕੇ ਸਿਮਰਨ ਕਬਹੂ ਨਾ ਝੂਰੇ, ਪ੍ਰਭੂ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭੂ ਕੇ ਸਿਮਰਨ ਸਹਿਜ ਸੁਮਾਨੀ। ਮਹਾਰਾਜ ਨੇ ਐਡਾ ਸੌਖਾ ਰਸਤਾ ਸਾਨੂੰ ਬਖਸ਼ਿਸ਼ ਕੀਤਾ। ਕਹਿੰਦੇ ਨੇ ਓਏ ਗੁਰਸਿੱਖ, ਕੋਈ ਬੰਦਾ ਕਿਸੇ ਤੇ ਕੋਈ ਉਪਕਾਰ ਕਰ ਦੇਵੇ, ਬੰਦਾ ਸਾਰੀ ਉਮਰ ਨਹੀਂ ਭੁਲਾਉਂਦਾ। ਇਹਨੇ ਸਾਡਾ ਮੁੰਡਾ ਨੌਕਰੀ ਰਖਾਇਆ ਸੀ, ਤੇ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਤੈਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਸੋਹਣੇ ਮਕਾਨਾਂ 'ਚ ਰਹਿੰਦੇ, ਸੋਹਣੀਆਂ ਕੋਠੀਆਂ 'ਚ ਰਹਿੰਦੇ, ਸੋਹਣੇ ਬੰਗਲੇ 'ਚ ਰਹਿੰਦੇ, ਤੇ ਸੇ ਧਿਆਏ ਸਦਾ ਮਨ ਅੰਦਰ। ਉਹ ਦਾਤਾ ਦੇਣ ਵਾਲੇ ਨੂੰ ਵੀ ਹਿਰਦੇ ਵਿੱਚ ਯਾਦ ਕਰ ਲਿਆ ਕਰ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਭਿਖਾ ਹੈ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ 36 ਤਰ੍ਹਾਂ ਦੇ ਪਦਾਰਥ ਭੋਜਨ ਛਕ ਲੈ, ਉਹਨੂੰ ਵੀ ਹਿਰਦੇ ਵਿੱਚ ਯਾਦ ਕਰ ਲਿਆ ਕਰ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਭਿਖਾ ਹੈ, ਤਿਸ ਠਾਕੁਰ ਕੋ ਰਖ ਮਨ ਮਾਹਿ। ਇੱਥੇ ਬਸਰੀ ਫਿਰ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਸ ਵਾਹਿਗੁਰੂ ਨੇ ਤੈਨੂੰ ਸੁੰਦਰ ਰੂਪ ਦਿੱਤਾ, ਹੁਸਨ ਦਿੱਤਾ, ਜਵਾਨੀ ਦਿੱਤੀ ਹੈ, ਮਾਂ ਖੁਦਾਈ ਬਖਸ਼ਿਸ਼ ਕੀਤੀ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ। ਓਏ ਉਸ ਅਨੂਪ ਠਾਕੁਰ ਨੂੰ ਵੀ ਹਿਰਦੇ ਵਿੱਚ ਯਾਦ ਕਰ ਲਿਆ ਕਰ। ਜੇ ਪ੍ਰਸਾਦ ਪਾਟ ਪਟੰਬਰ ਹੁੰਦਾ ਹੋਵੇ, ਔਰ ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਸੂਟ ਪਹਿਨਦਾ, ਸੋਹਣੇ ਵਸਤਰ ਪਹਿਨਦਾ, ਸੋਹਣੇ ਕੱਪੜੇ ਪਹਿਨਦਾ, ਤੇ ਸਿਰ ਤਿਆਗ ਕਤ ਅਪਰਲਭਾ ਹੋਵੇ, ਉਹ ਇਹਨਾਂ ਦੇ ਠਾਕੁਰ ਨੂੰ ਛੱਡ ਕੇ ਕਿੱਧਰ ਭੁੱਲਿਆ ਬਣ ਗਿਆ ਫਿਰਦਾ। ਹਰ ਮਨੁੱਖ ਚਾਹੁੰਦਾ ਕਿ ਮੇਰੀ ਸ਼ਖਸੀਅਤ ਬੜੀ ਉੱਚੀ ਹੋਵੇ, ਮੇਰੀ ਪਰਸਨੈਲਿਟੀ ਨੂੰ ਲੋਕ ਸਜਦਾ ਕਰਨ, ਮੈਂ ਖੂਬਸੂਰਤ ਹੋਵਾਂ, ਹੈਂਡਸਮ ਹੋਵਾਂ। ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਇੱਕ ਖਾਸ ਅਨਾਉਂਸਮੈਂਟ ਹੈ, ਤੇ ਸਰਦਾਰ ਹਰਬੰਸ ਸਿੰਘ ਨਾਮ ਹੈ ਬਜ਼ੁਰਗਾਂ ਦਾ, ਉਹਨਾਂ ਦੀ ਯਾਦਦਾਸ਼ਤ ਠੀਕ ਨਹੀਂ, ਉਹ ਬਾਹਰ ਜਿੱਥੇ ਬੈਠੇ ਸਨ ਉੱਥੋਂ ਕਿਤੇ ਚਲੇ ਗਏ ਨੇ। ਤੇ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਇੱਥੇ ਅੰਦਰ ਹੋਵੇ ਜਾਂ ਬਾਹਰ ਹੋਵੇ, ਤਾਂ ਪਲੀਜ਼ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਿਆ ਜੇ, ਤਾਂ ਕਿ ਇਹ ਤੁਹਾਨੂੰ ਪਤਾ ਹੈ ਇੱਥੇ ਚੰਗੇ ਭਲੇ ਬੰਦੇ ਨੂੰ ਇਹਨਾਂ ਸੈਕਟਰੀਆਂ ਦਾ ਚੇਤਾ ਨਹੀਂ ਰਹਿੰਦਾ, ਕਿਤੇ ਬਜ਼ੁਰਗ ਇੱਧਰ ਉੱਧਰ ਹੋ ਗਏ ਤੇ ਲੱਭਣੇ ਬੜੇ ਔਖੇ ਹੋ ਜਾਣਗੇ, ਉਹਨਾਂ ਨੂੰ ਮੁੜ ਕੇ ਵਾਪਸ ਪਰਤਣਾ ਬੜਾ ਔਖਾ ਹੋ ਜਾਏਗਾ। ਆਓ ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਸ ਵਾਹਿਗੁਰੂ ਨੇ ਤੈਨੂੰ ਸੁੰਦਰ ਰੂਪ ਦਿੱਤਾ ਹੈ, ਹੁਸਨ ਦਿੱਤਾ ਹੈ, ਜਵਾਨੀ ਦਿੱਤੀ, ਮਾਂ ਖੁਦਾਈ ਬਖਸ਼ ਕੀਤੀ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ। ਓਏ ਉਸ ਅਨੂਪ ਠਾਕੁਰ ਨੂੰ ਵੀ ਹਿਰਦੇ 'ਚ ਯਾਦ ਕਰਿਆ ਕਰ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਹਦੀ ਕਿਰਪਾ ਦੇ ਨਾਲ ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਇਸ ਸੰਸਾਰ ਦੇ ਵਿੱਚ ਆਇਆ, ਮਹਾਰਾਜ ਕਹਿੰਦੇ ਨੇ ਤਿਸ ਪ੍ਰਭ ਕੋ ਮੂਲ ਨਾ ਮਨੋ ਬਸਾਰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਨਾਲ ਤੇਰੇ ਕਾਰਜ ਨੇਪੜੇ ਚੜ੍ਹਦੇ ਨੇ, ਕਿਸੇ ਜਾਨ ਮਨ ਸਦਾ ਹਜ਼ੂਰੇ। ਓਏ ਉਹਨੂੰ ਹਾਜ਼ਰ ਨਾਜ਼ਰ ਸਮਝ। ਕਿਸੇ ਪੰਜਾਬੀ ਤੇ ਕਵੀ ਨੇ ਚਾਰ ਲੈਣਾ ਬੜੀਆਂ ਖੂਬਸੂਰਤ ਕਹੀਆਂ ਨੇ, ਇਹ ਕਹਿ ਕੇ ਮੈਂ ਅੱਗੇ ਪ੍ਰਸੰਗ ਤੇ ਚਲਾਂਗਾ।
ਦੇਖੋ ਤੁਸੀਂ ਬੜੇ ਭਾਗਾਂ ਵਾਲੇ ਹੋ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋ ਤੇ ਗੁਰੂ ਜਸ ਸਰਵਣ ਕਰ ਰਹੇ ਹੋ। ਜੇ ਤੁਸੀਂ ਬਾਹਰ ਘੁੰਮਦੇ 2-4 ਟਿੱਕੀਆਂ ਖਾ ਕੇ ਮੱਕੀ ਦੇ ਪ੍ਰਸ਼ਾਦੇ ਛਕ ਕੇ ਤੁਸੀਂ ਨੇ ਘਰਾਂ ਨੂੰ ਚਲੇ ਜਾਣਾ ਸੀ, ਪਰ ਆਹ ਜਿਹੜਾ ਤੁਹਾਡਾ ਸਮਾਂ ਇਹ ਸਫਲ ਹੈ। ਸਾਡੇ ਢਾਡੀ ਜਿੱਥੇ ਨੇ ਵੇਖਿਆ ਸੰਗਤਾਂ ਆਉਂਦੀਆਂ ਨੇ ਆ ਕੇ ਮੁੜੀ ਜਾਂਦੀਆਂ ਨੇ, ਅਸੀਂ ਕਿਹਾ ਅਸੀਂ ਵੀ ਵਿਹਲੇ ਬੈਠੇ ਆ ਤੇ ਜੇ ਕੋਈ ਨਾ ਵੀ ਸੁਣੇ ਕੋਈ ਗੱਲ ਨਹੀਂ, ਸਾਡਾ ਗੁਰੂ ਤਾਂ ਬੈਠਾ ਨੇ ਸੁਣਨ ਵਾਲਾ, ਆਓ ਹਰਕਸ ਕਰੀਏ। ਤੁਸੀਂ ਸਾਥ ਦਿਓ, ਤੁਹਾਨੂੰ ਅਸੀਂ ਮਹਾਰਾਜ ਦੇ ਜੀਵਨ ਦੇ ਵਿੱਚੋਂ ਇਹ ਝਾਕੀਆਂ ਸਰਵਣ ਕਰਵਾਵਾਂਗੇ। ਤੇ ਸਾਡੇ ਸਾਹਮਣੇ ਭਾਜੀ ਹਰਜੋਤ ਸਿੰਘ ਜੀ ਖਾਲਸਾ ਬੈਠੇ ਨੇ, ਪੰਜਾਬੀ ਰੇਡੀਓ USA ਵਾਲੇ। ਬਈ ਇਹਨਾਂ ਦਾ ਅਮਰੀਕਾ ਦੇ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਬਹੁਤ ਸਤਿਕਾਰ ਹੈ ਔਰ ਬਹੁਤ ਵੱਡਾ ਯੋਗਦਾਨ ਹੈ ਸਿੱਖੀ ਭਾਈਚਾਰੇ ਵਿੱਚ ਹੀ ਨਹੀਂ, ਹਰ ਇੱਕ ਭਾਈਚਾਰੇ ਦੇ ਮੁੱਦੇ ਨੇ। ਕਿਸੇ ਦੇ ਨਾਲ ਜੇ ਕੋਈ ਵਿਤਕਰਾ ਹੋਵੇ ਉਸੇ ਵੇਲੇ ਆਵਾਜ਼ ਬੁਲੰਦ ਕਰਦੇ ਨੇ। तो पंजाबी रेडियो USA जो लाइव कवरेज इत्थों दे रहे ने, मैं बहुत खास तौर पर इन्हां दा धन्नवादी है। भाजी राजकरण जी ते भाजी हरजोत सिंह जी खालसा साहब, भैन जी बलविंदर कौर जी खास तौर पर इत्थे तशरीफ लेके आए ने। मैं बहुत बहुत धन्नवाद, वेलकम, खुश आमदीद, खैर मकदम और जी आया कहना हाँ। महाराज इन्हां दी सेवा भी अपने दर ते प्रवान करे। आ लो जरा तुहाडे सामने बाणी दी महिमा दे उत्ते गीत पैदा करन लगे आ। बाणी तो अकाल दी आप भेजी भुल्ले भटकिया नूं राह पाउंदी है।
ਮਨਾਂ ਦੀ ਮੈਲ ਗੁਲਾਮ ਦੀਏ ਬਾਣੀ ਹਿਰਦਿਆਂ ਵਿੱਚ ਪ੍ਰਕਾਸ਼ ਕਰਦੀ ਬਾਣੀ ਮਨਾਂ ਦੀ ਮੈਲ ਨੂੰ ਲਾਉਂਦੀ ਏ ਕਿਹੜੀ ਮੈਲ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਖਜਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਤੋੜ ਪਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਮੋਹ ਕੋਏ ਭਰੀਐ ਮਤ ਪਾਪਾ ਕੈ ਸੰਗ ਓ ਤੋਪੈ ਨਾਮੈ ਕੈ ਰੰਗ ਬਾਣੀ ਹਿਰਦਿਆਂ ਵਿੱਚ ਪ੍ਰਕਾਸ਼ ਕਰਕੇ ਬਾਣੀ ਹਿਰਦਿਆਂ ਵਿੱਚ ਪ੍ਰਕਾਸ਼ ਕਰਕੇ ਬਾਣੀ ਮਨਾਂ ਦੀ ਮੈਲ ਲਾਉਂਦੀ ਏ ਬਾਣੀ ਮਨਾਂ ਦੀ ਮੈਲ ਨੂੰ ਲਾਉਂਦੀ ਏ ਰਜ਼ਾਮਦੀ ਏ ਬਾਣੀ ਦੌਲਤਾਂ ਨਾਲ ਰਜ਼ਾਮਦੀ ਏ ਦੇਵੇ ਬਾਣੀ ਪੁੱਤ ਦੇਵੇ ਬਾਣੀ ਦੌਲਤਾਂ ਨਾਲ ਰਜਾਮਦੀ ਏ ਮਾਨ ਮਾਗੋ ਤਾਣ ਮੰਗੋ ਧਨ ਲਖਮੀ ਸੁੱਧ ਦੇ ਲਖਮੀ ਸੁਤ ਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ
ਜਾਕੈ ਬਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ। ਸਤਨਾਮ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਬਖਸ਼ਦੀ ਛਤੀ ਪਦਾਰਥਾਂ ਨੂੰ ਬਾਣੀ ਵਛਦੀ ਸ਼ਕਤੀ, ਪਦਾਰਥਾਂ ਨੂੰ ਬਾਣੀ ਗੁਰਾਂ ਦੀ ਗੋਦ ਬਿਠਾਮਦੀ ਏ, ਬਾਣੀ ਗੁਰਾਂ ਦੀ ਗੋਦ ਬਿਠਾਮਦੀ ਏ। ਚਾਰ ਪਦਾਰਥ ਜੇ ਕੋ ਮੰਗੈ, ਸਾਧਨਾ ਕੀ ਸੇਵਾ ਲਾਗੈ। ਪਾਣੀ ਕੋੜਿਆਂ ਰੀਠਿਆ ਕਰੇ ਮਿੱਠਾ, ਬਾਣੀ ਕੋੜਿਆਂ ਰੀਠਿਆ ਕਰੇ ਮਿੱਠਾ, ਬਾਣੀ ਭਗਾ ਨੂੰ ਸਜਣਾ ਬਣਾਉਂਦੀ ਏ, ਬੜਾ ਦਿਲ ਬੜਾ ਪਾਣੀ ਦਾ ਜਾਪ ਕਰਦਾ ਜਿਹੜਾ, ਦਿਲ ਬੜਾ ਪਾਣੀ ਦਾ ਜਾਪ ਕਰਦਾ, ਉਹਦੇ ਦੁੱਖ ਤੇ ਪਾਪ ਮਿਟਾਉਂਦੀ ਏ, ਉਹਦੇ ਦੁੱਖ ਤੇ ਪਾਪ ਮਿਟਾਉਂਦੀ ਏ। ਬਹੁਤ ਸਾਰੀਆਂ ਸੰਗਤਾਂ ਵੱਲੋਂ ਕੀਰਤਨ ਦੇ ਸਤਿਕਾਰ ਦੇ ਵਿੱਚ ਮਾਇਆ ਆਈ ਹੈ। ਮੈਂ ਭੈਣਾਂ ਦਾ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਪੰਜਾਬੀ ਰੇਡੀਓ USA ਵੱਲੋਂ ਭਾਜੀ ਹਰਜੋਤ ਸਿੰਘ ਜੀ ਖਾਲਸਾ ਸਾਹਿਬ $20 ਸਪੈਸ਼ਲ ਤੌਰ ਤੇ ਜਥੇ ਦਾ ਮਾਣ ਕਰ ਗਏ ਨੇ। ਮੈਂ ਧੰਨਵਾਦੀ ਹਾਂ। ਔਰ ਇੱਕ ਗੱਲ ਦੀ ਮੈਨੂੰ ਹੋਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਵੀਰਾਂ ਨੇ ਹਮੇਸ਼ਾ ਹਿੰਦੁਸਤਾਨ ਹੈ ਨਹੀਂ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਨੇ, ਪੰਜਾਬੀ ਰੇਡੀਓ USA ਨੇ ਪੰਜਾਬੀਅਤ ਦੀ ਰਹਿਨੁਮਾਈ ਕਰਦੇ ਹੋਇਆ ਉੱਥੇ ਤੇ ਆਪਣਾ ਹਿੱਸਾ ਪਾਇਆ। ਇੱਕ ਸਰਦਾਰ ਅਵਤਾਰ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਗੁਰੂ ਨਾਨਕ ਸਾਹਿਬ ਦਾ ਨਾਰਾ ਸੀ। ਵਾਕਈ ਉਸ ਆਧਾਰ ਦੇ ਉੱਤੇ ਉਹਨਾਂ ਨੇ ਬੜਾ ਚਾਨਣਾ ਉਸ ਬੁੱਕ ਦੇ ਵਿੱਚ ਪਾਇਆ ਹੈ ਕਿ ਸਾਡੀ ਕੌਮ ਨਾਲ ਪਿੱਛੇ ਕੀ ਹੋਇਆ, ਅੱਜ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਕੌਮਾਂ ਨੇ ਉਹ ਕ੍ਰਾਈਸਿਸ ਵਿੱਚੋਂ ਕਿਵੇਂ ਉਭਰੀਆਂ ਨੇ, ਉਹਨਾਂ ਕੌਮਾਂ ਦਾ ਇਤਿਹਾਸ ਪੜ੍ਹ ਕੇ ਤਕਰੀਬਨ 550 ਕਿਤਾਬ ਪੜ੍ਹ ਕੇ 10 ਸਾਲ ਉਹਨਾਂ ਨੇ ਇਹ ਰਿਸਰਚ ਕੀਤੀ ਔਰ ਕਰਕੇ ਬੁੱਕ ਤਿਆਰ ਕੀਤੀ ਹੈ। ਤੇ ਇਹ ਭਾਈ ਸਾਹਿਬ ਜੀ ਖਾਲਸਾ ਜੀ, ਸਰਦਾਰ ਹਰਜੋਤ ਸਿੰਘ ਜੀ ਤੇ ਭੈਣ ਬਲਵਿੰਦਰ ਕੌਰ ਜੀ ਉਹ ਬੁੱਕਾਂ ਇੱਥੇ ਲੈ ਕੇ ਆਏ ਨੇ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਉਹਨਾਂ ਬੁੱਕਾਂ ਨੂੰ ਪੜ੍ਹੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿੱਥੇ ਖਲੋਤੇ ਹੋ ਤੇ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਮੈਂ ਪੰਜਾਬੀ ਰੇਡੀਓ USA ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਬਹੁਤ ਸਾਰਾ ਪਿਆਰ ਕਰਦੇ ਨੇ। ਗੁਰੂ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਹੋਰ ਵੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਤਾਂ ਕਿ ਕੌਮ ਦੀ, ਵਤਨ ਦੀ, ਦੇਸ਼ ਦੀ, ਧਰਮ ਦੀ, ਕੌਮੀਅਤ ਦੀ, ਪੰਜਾਬੀਅਤ ਦੀ ਇਹ ਸੇਵਾ ਕਰਦੇ ਰਹਿਣ। ਆਓ ਲੈ ਚਲੋ ਖਿਆਲ। ਗੁਰੂ ਨਾਨਕ ਸਾਹਿਬ ਨੇ ਸਾਨੂੰ 3 ਸੰਦੇਸ਼ ਖਾਸ ਤੌਰ ਤੇ ਦਿੱਤੇ।
ਉਹਨੇ ਆਖਿਆ ਨਾਮ ਜਪੋ, ਵੰਡ ਛਕੋ ਤੇ ਧਰਮ ਦੀ ਕਿਰਤ ਕਰੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਤਿੰਨੇ ਗੱਲਾਂ ਦੱਸੀਆਂ। ਉਹ ਕਹਿੰਦੇ ਪੂਜਾ ਕਾਲ ਦੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਪੜ੍ਹਦੇ ਆ, ਉਹਨਾਂ ਦਾ ਬੜਾ ਵਿਸ਼ਵਾਸ ਉਹ ਸਾਨੂੰ ਦਰਸਾਉਂਦਾ ਹੈ। ਉਹ ਕਹਿੰਦੇ ਨੇ ਹੇ ਅਕਾਲ ਪੁਰਖ, ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀ। ਸੱਚਮੁੱਚ ਜੇ ਕਿਤੇ ਏਡਾ ਵਿਸ਼ਵਾਸ ਬਣ ਜਾਏ ਕਿ ਵਾਹਿਗੁਰੂ ਤੂੰ ਹੀ ਮੇਰਾ ਪਿਓ ਹੈ, ਤੂੰ ਹੀ ਮੇਰਾ ਮਾਂ ਹੈ, ਤੂੰ ਹੀ ਮੇਰਾ ਭਰਾ ਹੈ, ਤੂੰ ਹੀ ਮੇਰਾ ਮਿੱਤਰ ਹੈ, ਤੇ ਫਿਰ ਕੋਈ ਵਜ੍ਹਾ ਨਹੀਂ ਕਿ ਵਾਹਿਗੁਰੂ ਸਹਾਇਤਾ ਨਾ ਕਰੇ। ਕਲਗੀਧਰ ਪਾਤਸ਼ਾਹ ਇੱਕ ਦਿਨ ਅਨੰਦਪੁਰ ਸਾਹਿਬ ਦੇ ਜੰਗਲਾਂ 'ਚ ਸ਼ਿਕਾਰ ਖੇਡਦੇ ਸੀ। ਸ਼ਿਕਾਰ ਖੇਡਦਿਆਂ ਖੇਡਦਿਆਂ ਹਜੂਰ ਦੇ ਸਾਥੀ ਦੂਰ ਚਲੇ ਗਏ ਤੇ ਇੱਕ ਰੰਗਦਾ ਗੁਜਰਾਂ ਦਾ ਜਥਾ ਬਲੀਆ ਚੰਦ ਤੇ ਆਲਮ ਚੰਦ, ਇਹਨਾਂ ਸੋਚਿਆ ਕਿ ਮਹਾਰਾਜ ਇਕੱਲੇ ਨੇ, ਅੱਜ ਇਹਨਾਂ ਨੂੰ ਫੜ ਲਓ। ਇਹਨਾਂ ਪਾ ਲਿਆ ਘੇਰਾ, ਚਾਰ ਚਫੇਰੇ ਤੇ ਕੋਲ ਆ ਕੇ ਮਹਾਰਾਜ ਨੂੰ ਕਹਿਣ ਲੱਗਾ, ਫੜ ਲਓ ਅੱਜ ਗੁਰੂ ਗੋਬਿੰਦ ਸਿੰਘ ਇਕੱਲਾ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਿਜਲੀ ਦੀ ਫੁਰਤੀ ਵਾਂਗ ਘੋੜੇ ਦੀਆਂ ਬਾਗਾਂ ਖਿੱਚੀਆਂ, ਪੈਂਤੜਾ ਬਦਲਿਆ ਔਰ ਸਰ ਕਰਕੇ ਕੱਢੀ ਮਿਆਨੋਂ ਕਿਰਪਾਨ। ਕਹਿੰਦੇ ਉਹ ਰੰਗਣਾ, ਗੁਰੂ ਗੋਬਿੰਦ ਸਿੰਘ ਇਕੱਲਾ ਨਹੀਂ, ਇਹਦੇ ਨਾਲ ਅੱਲਾ ਵੀ। ਕਿੰਨਾ ਵਿਸ਼ਵਾਸ ਹੈ। ਭੰਗਾਣੀ ਦੇ ਜੰਗ ਵਿੱਚ ਰਾਜਾ ਹਰੀ ਚੰਦ ਹੰਦੂਰੀਆ ਤੀਰਾਂ ਦੀ ਵਰਖਾ ਲਾ ਰਿਹਾ ਸੀ। ਇਹ ਬੜਾ ਲੋਹੜੇ ਦਾ ਤੀਰੰਦਾਜ਼, ਇਹਦਾ ਨਿਸ਼ਾਨਾ ਨਹੀਂ ਸੀ ਕਦੇ ਉੱਠਦਾ। ਤੇ ਭੀਮ ਚੰਦ ਕਹਿੰਦਾ ਉਹ ਹਰੀ ਚੰਦਾ ਆਹ ਜਿਹੜੇ ਪੱਥੇ 'ਚ ਤੀਰ ਸੰਭਾਲ ਕੇ ਰੱਖੇ ਨੇ, ਕਦੋਂ ਚਲਾਉਣੇ ਨੇ? ਜਦੋਂ ਗੁਰੂ ਬਚ ਕੇ ਨਿਕਲ ਗਿਆ, ਕਹਿੰਦੇ ਨੇ ਫਿਰ ਜੈ ਦੇਵਾਂ ਦਾ ਨਾਰਾ ਲਾ ਕੇ ਰਾਜਾ ਹਰੀ ਚੰਦ ਹੰਦੂਰੀਆ ਅੱਗੇ ਵਧਿਆ। ਮਹਾਰਾਜ ਆਪਣੀ ਮੁਕੱਦਸ ਕਲਮ ਦੇ ਨਾਲ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਕਹਿੰਦੇ ਨੇ ਹਰੀ ਚੰਦ ਕੋਪਿਨ ਕਮਾਨ ਸੰਭਾਰਨ, ਪ੍ਰਥਮ ਬਾਜੀਨ ਤਾਣ ਬਾਣ ਪ੍ਰਹਾਰਨ। ਹਰੀ ਚੰਦ ਨੇ ਪਹਿਲਾ ਪ੍ਰਹਾਰ ਮਹਾਰਾਜ ਕਹਿਣ ਲੱਗੇ ਮੇਰੇ ਘੋੜੇ ਦਾ ਨਿਸ਼ਾਨਾ ਲੈ ਕੇ ਮਾਰਿਆ। ਤੀਰ ਬੜਾ ਚੂਕ ਸੀ, ਪਰ ਮਹਾਰਾਜ ਨੇ ਘੋੜੇ ਦੀਆਂ ਬਾਗਾਂ ਖਿੱਚੀਆਂ, ਪੈਂਤੜਾ ਬਦਲਿਆ, ਤੀਰ ਆ ਕੇ ਘੋੜੇ ਦੀ ਕਾਠੀ ਵਿੱਚ ਵੱਜਾ। ਘੋੜੇ ਦੀ ਕਾਠੀ ਦੇ ਉੱਤੇ ਜਿੱਥੇ ਲੋਹੇ ਦਾ ਇੱਕ ਬੜੀ ਵੱਡੀ ਪਲੇਟ ਲੱਗੀ ਸੀ, ਉਹਦੇ ਵਿੱਚ ਆ ਕੇ ਵੱਜਾ ਤੇ ਇਹ ਬਾਹਰ ਖਾਲੀ ਗਿਆ। ਮਹਾਰਾਜ ਹੱਸ ਕੇ ਕਹਿੰਦੇ ਹਰੀ ਚੰਦਾ ਇੱਕ ਵਾਰ ਹੋਰ ਕਰ ਲੈ, ਤੇਰੇ ਮਨ ਵਿੱਚ ਹਸਰਤ ਨਾ ਰਹਿ ਜਾਏ। ਫਿਰ ਕਹਿੰਦੇ ਨੇ ਹਰੀ ਚੰਦ ਨੇ ਦੂਜਾ ਤੀਰ ਮੇਰੇ ਮਸਤਕ ਦਾ ਨਿਸ਼ਾਨਾ ਲੈ ਕੇ ਮਾਰਿਆ। ਦੁੱਤੀਓ ਤਾਕ ਕੇ ਤੀਰ ਮੋਕੋ ਚਲਾਇਨ ਰੱਖਿਓ ਦਹੀਂ ਨੇ ਕਾਨ ਛੋਏ ਕੇ ਸੁਧਾਰਨ। ਕਹਿਣ ਲੱਗੇ ਸੀ ਪੈਂਤੜੇ ਬਦਲੇ, ਪਰ ਤੀਰ ਮੇਰੇ ਮਸਤਕ ਵਿੱਚ ਹੀ ਵੱਜਣਾ ਸੀ, ਪਰ ਬਚਾਅ ਹੋ ਗਿਆ। ਉਹ ਮੇਰੀ ਪੱਗ ਦਾ ਇੱਕ ਪੇਚ ਚੀਰ ਕੇ, ਪੇਚ ਨੂੰ ਪਾੜ ਕੇ, ਕੰਨ ਨੂੰ ਜ਼ਖਮੀ ਕਰਕੇ ਸ਼ਾਹ ਕਰਦਾ ਕੋਲ ਦੀ ਨਿਕਲ ਗਿਆ। ਪਰ ਸਤਿਗੁਰੂ ਨੇ ਫੇਰ ਵੀ ਵਾਰ ਨਹੀਂ ਕੀਤਾ। ਫਿਰ ਹੱਸੇ ਮੁਸਕਰਾਏ, ਕਹਿੰਦੇ ਹਰੀ ਚੰਦਾ ਸੂਰਮੇ ਨੂੰ 3 ਚਾਂਸ ਦੇਈਦੇ ਨੇ, ਤੇਰੇ ਮਨ ਵਿੱਚ ਕੋਈ ਹਸਰਤ ਨਾ ਰਹਿ ਜਾਏ। ਫਿਰ ਕਹਿੰਦੇ ਨੇ ਤੀਜਾ ਤੀਰ ਉਹਨੇ ਮੇਰੇ ਪੇਟ ਦਾ ਨਿਸ਼ਾਨਾ ਲੈ ਕੇ ਮਾਰਿਆ। ਹਜੂਰ ਕਹਿੰਦੇ ਨੇ ਤੀਜਾ ਬਾਣ ਮਾਰਿਓ ਸੋ ਪੈਂਦੀ ਬੁਝਾਰਨ, ਬਦਲੇ ਚੁਕਤਨ ਦਵਾਲ ਪਾਲ ਪਧਾਰਨ, ਜਬੀ ਚੰਦ ਚਰਮਨ ਕਛੂ ਕਹਾਏ ਨਾ ਆਇਆ। ਕਹਿੰਦੇ ਮੈਂ ਪੈਟੜ ਤੇ ਬੜੇ ਬਦਲੇ, ਪਰ ਉਹਦਾ ਨਿਸ਼ਾਨਾ ਬੜਾ ਚੂਕ ਸੀ ਤੇ ਤੀਰ ਸਿੱਧਾ ਮੇਰੇ ਪੇਟ ਵਿੱਚ ਹੀ ਆ ਕੇ ਵੱਜਿਆ। ਇੱਥੇ ਚਮੜੇ ਦੀ ਪੇਟੀ ਸੀ, ਉਹਨੂੰ ਚੀਰ ਕੇ ਕੋਈ 2 ਇੰਚ ਕਹਿਣ ਲੱਗੇ ਮੇਰੇ ਢਿੱਡ ਵਿੱਚ ਖੁੱਭ ਗਿਆ। ਹੁਣ ਇੱਥੇ ਨਹੀਂ ਕਹਿੰਦੇ ਮੈਂ ਚਲਾਕੀ ਨਾਲ ਬਚ ਗਿਆ, ਮੈਂ ਕਰਾਮਾਤ ਨਾਲ ਬਚ ਗਿਆ, ਮੈਂ ਹੁਸ਼ਿਆਰੀ ਨਾਲ ਬਚ ਗਿਆ। ਕਹਿਣ ਲੱਗੇ ਨਹੀਂ, ਤੀਜਾ ਬਾਣ ਮਾਰਿਓ ਸੋ ਪੈਂਦੀ ਬੁਝਾਰਨ, ਬਦਲੇ ਚਲਕਤਨ ਦਵਾਲ ਪਾਲ ਪਧਾਰਨ, ਜਬੀ ਚੰਦ ਚਰਮਨ ਕਛੂ ਕਹਾਏ ਨਾ ਆਇਆ। ਕਲਮ ਕੇਵਲਨ ਜਾਨ ਦਾਸੰਗ ਬਚਾਇਆ। ਅਕਾਲ ਪੁਰਖ ਨੇ ਮੈਨੂੰ ਕਹਿੰਦੇ ਆਪਣਾ ਨਿਮਾਣਾ ਜਾਂ ਦਾਸ ਜਾਣ ਕੇ ਬਚਾ ਲਿਆ। ਕਿੰਨੀ ਵੱਡੀ ਸ਼ਰਧਾ ਹੈ, ਕਿੰਨਾ ਵੱਡਾ ਵਿਸ਼ਵਾਸ ਹੈ। ਉਸ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ ਜ਼ਿੰਦਗੀ ਦੇ 32-33 ਸਾਲ ਬਿਤਾਏ। ਇੱਕ ਕਵੀ ਕਹਿੰਦਾ ਹੈ ਨੀ ਅਨੰਦਪੁਰ ਦੀ ਇਹ ਧਰਤੀ ਏ ਇੱਕ ਪਿਆਰ ਦੀ ਦੁਨੀਆ ਤੋਂ, ਕਦੇ ਸ਼੍ਰੀ ਅਨੰਦਪੁਰ ਸਾਹਿਬ ਜਾਇਆ ਕਰੋ, ਕੇਸਗੜ੍ਹ ਤਖਤ ਤੋਂ ਹੀ ਨਾ ਮੁੜਿਆਇਆ ਕਰੋ,
ਜਿੱਥੇ ਕਲਗੀਧਰ ਪਾਤਸ਼ਾਹ ਦਾ ਘਰ ਹੈ ਕਦੇ ਉੱਥੇ ਵੀ ਜਾ ਕੇ ਦਰਸ਼ਨ ਕਰਿਆ ਕਰੋ। ਜਿੱਥੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਜਿਸ ਉਸ ਅਸਥਾਨ ਨੂੰ ਨਮਸਕਾਰ ਕਰਿਆ ਕਰੋ। ਦੂਸਰਾ ਗੁਰਦੁਆਰਾ ਬਿਲਕੁਲ ਉਹਦੇ ਨਾਲ ਹੈ, ਗੁਰਦੁਆਰਾ ਦਮਦਮਾ ਸਾਹਿਬ, ਜਿੱਥੇ ਮਹਾਰਾਜ ਨੂੰ ਗੁਰਿਆਈ ਦਾ ਤਿਲਕ ਦਿੱਤਾ ਗਿਆ। ਫਿਰ ਉੱਥੇ ਹੀ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਸੀਸ ਦਾ ਸੰਸਕਾਰ ਹੋਇਆ। ਮਹਾਰਾਜ ਦੇ ਆਪਣਾ ਜੱਦੀ ਘਰ ਸੀ ਉਹ ਬਿਲਕੁਲ ਕੇਸਗੜ੍ਹ ਤਖਤ ਦੇ ਲਾਗੇ ਹੀ ਹੈ। ਇਹਨਾਂ ਸਾਰੇ ਸਥਾਨਾਂ ਦੇ ਦਰਸ਼ਨ ਕਰਕੇ ਆਇਆ ਕਰੋ। ਕਵੀ ਕਹਿੰਦਾ ਜੀ ਅਨੰਦਪੁਰ ਦੀ ਇਹ ਧਰਤੀ ਏ ਇੱਕ ਪਿਆਰ ਦੀ ਦੁਨੀਆ ਤੂੰ ਨੀ ਉਸ ਸੱਚੇ ਸ਼ਹਿਨशाह ਦਿਲਦਾਰ ਦੀ ਦੁਨੀਆ ਤੂੰ ਬਦਲੀਆਂ ਨਾਲ ਜੋ ਮੁਸਕਾਉਂਦਾ ਸੀ ਰਿਹਾ ਮੌਤ ਦੀਆਂ ਮਹਿਫਲਾਂ ਵਿੱਚ ਜੋ ਗੀਤ ਗਾਉਂਦਾ ਸੀ ਰਿਹਾ ਨੀ ਯਾਦ ਤੈਨੂੰ ਉਹ ਕਹਾਣੀ ਜ਼ੁਲਮ ਤੇ ਤੂਫਾਨ ਦੀ ਨੀ ਤੇਗ ਬਣ ਨੱਚੀ ਸੀ ਤਕਦੀਰ ਜਦੋਂ ਹਿੰਦੁਸਤਾਨ ਦੀ ਸੁੱਤੀ ਜਵਾਨੀ ਨੂੰ ਇੱਥੇ ਜਗਾਇਆ ਗਿਆ ਸੀ। ਗੈਰਤ ਦੀ ਬੁੱਝੀ ਲਾਟ ਚੋਂ ਭਾਵਨ ਮਚਾਇਆ ਗਿਆ ਸੀ। ਇਸ਼ਕ ਨੂੰ ਤਲਵਾਰ ਤੇ ਤੁਰਨਾ ਸਿਖਾਇਆ ਗਿਆ ਸੀ ਤੇ ਜ਼ਿੰਦਗੀ ਨੂੰ ਮੌਤ ਦਾ ਨਗਮਾ ਸੁਣਾਇਆ ਗਿਆ ਸੀ। ਨੀ ਯਾਦ ਤੈਨੂੰ ਉਹ ਕਹਾਣੀ ਜ਼ੁਲਮ ਤੇ ਤੂਫਾਨ ਦੀ ਨੀ ਤੇਗ ਬਣ ਨੱਚੀ ਸੀ ਤਕਦੀਰ ਜਦੋਂ ਹਿੰਦੁਸਤਾਨ ਦੀ। ਇੱਕ ਪੰਜਾਬੀ ਦਾ ਕਵੀ ਕਹਿੰਦਾ ਨਾ ਬੋਲੀਆਂ ਨਾ ਮਾਰੋ ਸਹੀ ਉਹ ਮਾਹੀ ਜੀ ਦਾ ਨਾਮ ਲੈ ਕੇ ਦੱਸੋ ਉਸ ਮਾਹੀ ਜਿਹਾ ਕੌਣ ਹੈ ਜਹਾਨ ਵਿੱਚ ਨੀ ਆਨ ਵਿੱਚ ਸ਼ਾਨ ਵਿੱਚ ਮਾਨ ਵਿੱਚ ਤਾਨ ਵਿੱਚ ਦੀਨ ਵਿੱਚ ਦਾਨ ਵਿੱਚ ਧਿਆਨ ਵਿੱਚ ਗਿਆਨ ਵਿੱਚ ਦੁੱਖੜੇ ਉਠਾਨ ਵਿੱਚ ਸੁੱਖ ਨੂੰ ਨਿਭਾਉਣ ਵਿੱਚ ਧਰਮ ਨੂੰ ਕਮਾਉਣ ਵਿੱਚ ਜ਼ੁਲਮ ਨੂੰ ਮਿਟਾਉਣ ਵਿੱਚ ਨੀ ਬੜੇ ਬੜੇ ਮਾਣੀਆਂ ਦੇ ਮਾਣ ਉਹਨੇ ਤੋੜ ਦਿੱਤੇ। ਤੁਸੀਂ ਵੀ ਨਾ ਭੋਲਿਓ ਰਹੀਓ ਜੇ ਕਿਸੇ ਮਾਣ ਵਿੱਚ ਕੜਕਦੀ ਹੈ ਧੜਕਦੀ ਹੈ ਖੜਕਦੀ ਹੈ ਬਿਜਲੀ ਦਾ ਤੇਜ ਹੈ ਜੀ ਉਹਦੀ ਕਿਰਪਾਨ ਵਿੱਚ ਉਹਨੇ ਸੁਖ ਛੱਡੇ ਦੁੱਖ ਛੱਡੇ ਤਖਤ ਛੱਡੇ ਤਖਤ ਛੱਡੇ ਸਭ ਕੁਝ ਰੋੜ ਦਿੱਤਾ। ਆ ਸਿੱਖੀ ਦੇ ਰਚਾਣ ਵਿੱਚ ਜ਼ਾਲਮਾਂ ਨੂੰ ਮਾਰਦਾ ਪਛਾੜਦਾ ਲਤਾੜਦਾ ਉਜਾੜਦਾ ਵੰਗਾਰਦਾ ਤੇ ਮਾਰਦਾ ਮੈਦਾਨ ਵਿੱਚ ਸ਼ੇਰਕਾਂ ਨੂੰ ਤਾਰਦਾ ਉਭਾਰਦਾ ਸੰਭਾਰਦਾ ਪਿਆਰਦਾ ਪੁਚਕਾਰਦਾ ਤੇ ਚਿਤਾਰਦਾ ਹਰ ਆਨ ਵਿੱਚ ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ ਕਰਨੀ ਨੂੰ ਲੀਰ ਜਾਣ ਉਹ ਛੱਡਦੇ ਨਾ ਪ੍ਰਾਣ ਵਿੱਚ। ਉਹ ਗੁਰੂਆਂ ਚ ਗੁਰੂ ਅਤੇ ਵਲੀਆਂ ਚ ਵਲੀ ਪੂਰਾ ਕਵੀਆਂ ਚ ਕਵੀ ਤੇ ਗਿਆਨੀਆਂ ਗਿਆਨ ਵਿੱਚ ਆ ਉਹਦੇ ਸਿੱਖ ਤਾਰੇ ਸਾਰੇ ਆਪ ਚਮਕਦਾ ਹੈ ਚੰਦ ਸਿੱਖੀ ਅਸਮਾਨ ਵਿੱਚ। ਅਜੇ ਅਸੀਂ ਉਹਦੇ ਨਾਂ ਤੋਂ ਨਾਂ ਵਿਕੀਏ ਭਲਾ ਦੱਸੋ ਦਸ਼ਮੇਸ਼ ਜਿਹਾ ਕੌਣ ਹੈ ਜਹਾਨ ਵਿੱਚ। ਕਲਗੀ ਵਾਲਿਆ ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਪੱਕਾ ਸੰਗਲ ਗੁਲਾਮੀ ਦਾ ਤੋੜ ਦਿੱਤਾ। ਅੰਮ੍ਰਿਤ ਦੇ ਕੇ ਖੰਡੇ ਦੀ ਧਾਰ ਵਿੱਚੋਂ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ। ਐਸੇ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ ਚਿੜੀਆਂ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ। ਇੱਕ ਹੱਥ ਮਾਲਾ ਮਾਲਾ ਇੱਕ ਹੱਥ ਮਾਲਾ ਤੇ ਦੂਜੇ ਕਿਰਪਾਨ ਦੇ ਕੇ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਜਿੰਨਾ ਪਿਆਰ ਕਲਗੀ ਵਾਲੇ ਨੇ ਆਪਣੀ ਕੌਮ ਨਾਲ ਕੀਤਾ ਹੈ ਨਾ ਦੁਨੀਆ ਦੇ ਕਿਸੇ ਪੈਗੰਬਰ ਨੇ ਨਹੀਂ ਕੀਤਾ ਤੇ ਸੱਚ ਜਾਣੋ ਨਹੀਂ ਕੀਤਾ। ਜਦੋਂ ਮੈਂ ਚਮਕੌਰ ਦੀ ਗੜੀ ਦੀ ਦਾਸਤਾਨ ਪੜ੍ਹਦਾ ਹੈਰਾਨ ਹੋ ਜਾਣਾ। ਯੋਗੀ ਅਲਾ ਯਾਰ ਖਾਂ ਕਹਿੰਦਾ ਹੈ ਕਿ ਚਮਕੌਰ ਦੇ ਵਿੱਚ ਕੁਝ ਤਕਰੀਬਨ 40-41 ਸਿੱਖ ਸਨ, ਇਸ ਤੋਂ ਵੱਧ ਗਿਣਤੀ ਨਹੀਂ। ਇੱਕ ਜਗ੍ਹਾ ਉਹ ਬੜੇ ਫਖਰ ਨਾਲ ਲਿਖਦਾ ਹੈ
ਜਦੋਂ ਸਰਸਾ ਦੇ ਕੰਢੇ ਤੋਂ ਤੁਰੇ ਨਾ ਮਹਾਰਾਜ, ਉਹ ਲਿਖਦਾ ਦਸ਼ਮੇਸ਼ ਗੁਰਾਨੇ ਦੀ ਤੇਜਲੇ ਘੋੜੇ ਦਰਿਆ ਵੱਲ ਮੋੜੇ ਮਾਰ ਕੇ ਛਾਲਾਂ ਬੰਨ ਲਈਆਂ ਪਾਲਾਂ, ਨਿਕਲ ਕੇ ਬਾਹਰ ਤੇ ਚੋੜੇ ਕੱਪੜੇ ਕੱਟ ਹੰਡਣ ਲਾਉਂਗੀ ਸੂਰਮੇ ਜਵਾਨ ਬੜੇ ਬਲਵਾਨ 50-60 ਗੜੀ ਵਿੱਚ ਆਪਣੇ। ਕਿਲਾ ਬਹੁਤ ਪੁਰਾਣਾ ਸੀ, ਫਟੇ ਹੋਏ ਥੰਮ ਸੀ, ਰਹਿੰਦੇ ਇੰਤਜ਼ਾਮ ਸੀ, ਦੇਵਾਂ ਦੇ ਪਾਸੇ ਉਜਾੜਾ ਪਾਸੇ ਭੇੜ ਕੇ ਗੇਟ ਕਰਨ ਬੰਦ ਵੀ ਹਾਂ ਰਹੇ ਗੱਜ ਬਹਾਦਰ ਜੀ ਜਾਨ ਮਨ ਮੁੱਕਦੇ ਦੜ ਵਿੱਚ ਤੜਾ ਮਰ ਮੁੱਕਦੇ ਗੜੀ ਵਿੱਚ ਪੁੱਟਲੇ ਘੋਰ ਲੈ ਸੀ ਹਾਂ। ਕਹਿੰਦੇ ਵੈਰੀ ਆਉਂਦੇ ਹੋਣਗੇ ਜੀ ਫੌਜਲੇ ਭਾਰੀ ਕਰਮੋ ਤਿਆਰੀ ਮਸਾਂ ਰੱਬ ਭੇਟੇ ਤਾਣ ਕੇ ਨੇਜੇ ਮਾਰ ਕੇ ਦੂਰੋਂ ਛਾਤੀਆਂ ਚੀਰੋ ਓਏ ਮੁੜ ਜੱਗ ਤੇ ਜਮਣਾ ਨਾ ਕਰ ਲੋਕ ਚੇਤੇ ਉਡਾ ਦਿਓ ਰੇਤੇ ਮੰਡਲੀਆਂ ਲਾ ਦਿਓ ਗੋਬਿੰਦ ਦਿਓ ਵੀਰ। ਇਤਿਹਾਸਕਾਰ ਲਿਖਦੇ ਨੇ ਬੁੱਧੀ ਚੰਦ ਦੀ ਹਵੇਲੀ ਬੜੀ ਪੁਰਾਣੀ ਹਵੇਲੀ, ਜਿਹਦੇ ਪੁਰਾਣੇ ਬਾਲੇ ਪੁਰਾਣੀਆਂ ਸ਼ਕੀਰੀਆਂ ਕਲਰ ਖਾਦੀਆਂ ਹੋਈਆਂ ਕੰਧਾਂ, ਕੋਈ ਮਜ਼ਬੂਤ ਕਿਲਾ ਨਹੀਂ ਸੀ। ਕਲਗੀਧਰ ਬਾਦਸ਼ਾਹ ਆਪ ਤੇ ਦੋ ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਤੀਸਰੇ ਮਹਾਰਾਜਾ ਆਪ ਤੇ 41 ਸਿੰਘ, ਕੁੱਲ ਗਿਣਤੀ ਹੈ ਗੜੀ ਦੇ ਵਿੱਚ 44। ਕਲਗੀਧਰ ਬਾਦਸ਼ਾਹ ਨੇ ਹੁਕਮ ਕੀਤਾ ਪੰਜਾਂ ਸਿੰਘਾਂ ਨੂੰ ਕਿ 4 ਚੁਫੇਰੇ ਘੁੰਮ ਕੇ ਹਵੇਲੀ ਦਾ ਧਿਆਨ ਰੱਖੋ। ਬਾਕੀਆਂ ਨੂੰ ਆਖਿਆ ਤੁਸੀਂ ਪੋਸ਼ ਵਿਛਾ ਲਓ ਤੇ ਆਰਾਮ ਫਰਮਾਓ। योगी यार खान लिखता है कई लेट गए जमीन पर जी पोश बिछाकर पहरा लगे देने, कई तलवार उठाकर गोविंद भी शाबाश हुए। खैमा में जाकर देखा तो बैठे हैं गर्दन को झुकाकर, है वाहिगुरु वाहिगुरु मुंह से निकलता है तू ही तू मुंह से निकलता। कहते जदों रात तो टप गई ना, जब डेढ़ घड़ी रात गई जिक्र खुदा में, तो खैमे से निकल आए सरकार हवा में। कदमों से टहलते थे मगर दिल था दुआ में, बोले या खुदावंद हूं खुश तेरी रजा में। करतार से कहते थे गोया रूबरू होकर, कल जाऊंगा चमकौर से मैं सुरखरू होकर। मेरे सतगुरु जब अधी रात हुई अपने तंबू से बाहर निकले, तुरते तुरते अपने सिख के सिर वाले पासों की लंघन लगे। योगी आला यार खान लिखता है कहते ने जदों महाराज उथों तुरे ना अपने सिख के सिर वाले पासे उत्ते कोल बह गए, कहने लगे ए सिखा तू धन है, ये तेरा मस्तक धन है, तू देश की आजादी वास्ते जुझण वास्ते आए। हजूर कहते ने चुम्मा कभी हलकुन कभी देहन चूमने बैठे। महाराज ने अपने सिख दियां गले दियां शाहरंग दियां नाड़ा चुमियां। गुरु महाराज की सवारी 10 मिनटों तक इत्थे पहुंचने वाली है। जदों तक आउंदे ने आपां इतिहास नूं बरकरार रखते हैं, सत्कार विच आपां रहना है। 5 प्यारे साहिबान आउणगे, महाराज की सवारी आवेगी, संगतां आउणगियां, संगतां दे दर्शन करांगे और जो विसाखी दा पर्व मनाया जा रहा है। मैं गल कर रहा सा महाराज ने सिख दे गल दियां शाहरंग दियां नाड़ां चुमियां। चुम्मा कभी हलकुन कभी देहन चूमने बैठे, पांती जो आए तो सतगुर कदम चूमने बैठे। महाराज ने सिख दे कदम भी चुम ले। सिखा तन है तू, तन हम तेरे मुबारक कदम, जिला मैदानी जंग दे हर नमक चुगियां पर के दुश्मन ते टुट के पैणे। महाराज ए तो तुरते तुरते गड़ी दे बुर्ज विच आ गए। महाराज गड़ी नूं वेख रहे ने बड़े गौर नाल, बड़ी हसरत नाल। दया सिंह जी कह लगे महाराज इस गड़ी नूं बड़े प्यार नाल तक रहे, कोई खास गल है? हजूर कह लगे हां दया सिंह जी ए ओ गड़ी दी चमकौर है।
ਸਿੱਖੀ ਕਰਨੀ ਕੋਲ ਵੇਖੇ ਸਿੱਖੀ ਪਰਖਣ ਵਾਸਤੇ ਸਿੱਖੀ ਪਰਖਣ ਵਾਸਤੇ ਰੱਬ ਜੋੜਿਆ ਜੋੜਿਓ ਵਾਲੇ ਦੁਸ਼ਮਣ ਮਤ ਹਟਾਉਣ ਨੂੰ ਸਵਾ ਲੱਖ ਨਾਲ ਲੜਦੀ ਅੱਜ ਇੱਥੇ ਭੈਣੀ ਲੋੜੀ ਮੈਂ ਦੋਵੇਂ ਪੁੱਤਰ ਲਾ ਦੇਵੇ ਤੇ ਮੈਂ ਜਾਣ ਦਿਆਂਗਾ ਘੋੜਾ ਦੋ ਸੁਤ ਕਰ ਰਹੇ ਬਣ ਕੋ ਸਿਤਾਰੇ ਤੋਂ ਦਸਰਤ ਗਿਰ ਕਰ ਪ੍ਰਾਣਾ ਕੋ ਨਕਾਰਾ ਹੈ ਅਸ ਅਸਲਾਮਾ ਤੋਂ ਦੋੜਾ ਪ੍ਰਾਣ ਤਿਆਗ ਦੀਏ ਨਾਦਰ ਕੁਝ ਕਾ ਭੇਦ ਨਾ ਵਿਚਾਰਾ ਹੈ ਸੋ ਪੁੱਤਰ ਮਰੇ ਜਬ वशिष्ठ मुन ज्ञानी जी के
ਗਲ ਪੱਥਰ ਬਾਣ ਧਨ ਬਿਆਸ ਜੀ ਬੇਟਾਰਾ ਹੈ ਐਸਾ 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 ਜਗ ਵਿੱਚ ਹੋਇਆ ਨਹੀਂ ਹੈ ਖਾਲਸਾ ਜੀ ਐਸਾ ਕਹੂੰ ਜਗ ਵਿੱਚ ਹੋਇਆ ਨਹੀਂ ਹੈ ਫਲਕ ਕਵੀ ਵਾਰ ਪਰਿਵਾਰ ਸਾਰਾ ਸ਼ੁਕਰ ਗੁਜ਼ਾਰਾ ਹੈ ਵਾਰ ਪਰਿਵਾਰ ਸਾਰਾ ਸ਼ੁਕਰ ਗੁਜ਼ਾਰਾ ਹੈ ਬੰਨ ਕੰਨ ਹੱਥੀ ਮੋਤੇ ਜਾਵਿਆ ਨਾ ਛੋੜੇ ਉਹ ਚੱਲ ਹੋਣਾ ਅੱਗੇ ਸੁਰ ਸ਼ੁਕਰ ਕਰਾਂਗਾ ਜੀਵਿਆ ਸ਼ੁਕਰ ਕਰਾਂਗਾ ਜੀਵਿਆ ਜਦ ਬਾਦ ਚੜਨਗੇ ਹੋ ਤਦ ਬਾਦ ਚੜਨਗੇ ਦਇਆ ਸਿੰਘ ਜੀ ਪੁੱਛ ਰਹੇ ਸੀ ਮਹਾਰਾਜ ਅਨੰਦਪੁਰ ਸਾਹਿਬ ਦੇ ਸ਼ਾਹੀ ਕਿਲੇ ਦੇ ਮਨਾਰਿਆਂ ਨਾਲੋਂ ਪਟਨਾ ਸਾਹਿਬ ਦੇ ਸ਼ਾਹੀ ਮਹੱਲਾ ਨਾਲੋਂ ਇਹ ਚਮਕੌਰ ਦੀ ਗੜੀ ਕੁਝ ਜ਼ਿਆਦਾ ਪਿਆਰੀ ਹੈ ਬੜੇ ਗੌਰ ਨਾਲ ਬੜੇ ਪਿਆਰ ਨਾਲ ਬੜੇ ਹਸਰਤ ਨਾਲ ਵੇਖ ਰਹੇ ਨੇ ਹਜੂਰ ਕਹਿਣ ਲੱਗੇ ਹਾਂ ਦਇਆ ਸਿੰਘ ਜੀ ਪਟਨਾ ਸਿੱਖੀ ਦਾ ਪੰਘੂੜਾ ਸੀ ਔਰ ਪੰਘੂੜੇ ਵਿੱਚ ਬੱਚਾ ਰਹਿਣਾ ਸਿੱਖਦਾ ਹੈ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ ਕੇਂਦਰ ਸੀ ਔਰ ਸਕੂਲ ਵਿੱਚ ਕੇਂਦਰ ਵਿੱਚ ਬੱਚਾ ਵਿਦਿਆ ਪੜ੍ਹਦਾ ਹੈ ਪਰ ਚਮਕੌਰ ਦੀ ਕੱਚੀ ਹਵੇਲੀ ਅੱਜ ਖਾਲਸੇ ਦੀ ਯੂਨੀਵਰਸਿਟੀ ਹੈ ਇੱਥੇ ਸਿੰਘਾਂ ਦਾ ਇਮਤਿਹਾਨ ਹੋਏਗਾ ਮੈਂ ਵੇਖਾਂਗਾ ਮੇਰੇ ਵੀਰ ਬਹਾਦਰ ਕਿੰਨੇ ਕਿ ਨੰਬਰ ਲੈ ਕੇ ਪਾਸ ਹੁੰਦੇ ਨੇ दया सिंह जी जिस खित्ते में हम कहते थे जाना ये वही है जिस यहाँ पे बच्चों को कटाना ये वही है जिस यहाँ से कल को लुट के जाना ये वही है मट्टी भी कह रही है ठिकाना ये वही है दया सिंह जी इथे मेरा अजीत सिंह जूझेगा मेरा जुझार सिंह जूझेगा धरती खालसे की करबला बनेगी दया सिंह जी तुहानू याद है मैं अनंतपुर की पहाड़ी ते खड़ो के एक नारा लाया सी कि 1.25 लाख से एक लड़ाऊं तब गोविंद सिंह नाम कहाऊं चिड़ियों से मैं बाज चढ़ाऊं तब गोविंद सिंह नाम कहाऊं और गिदड़ों को मैं शेर बनाऊं तब गोविंद सिंह नाम कहाऊं लोकी कहते ने कि चर्चा इश्क दा घर घर पर कमाउंदा कोई कोई है बड़े ही इकरार हुंदे ने निभाउंदा कोई कोई बाजा वाले ने जो इकरार कीता और वो निभाया भाई 8 पौं दा खूनी सूरज चढ़िया जिवें सावन माह दे महीने काली कथा चढ़ के आउंदी है बदलां दी क्यों 10 लाख दुश्मन चढ़ के आ गया और औरंगजेब ने दलियों चोल में जरनैल भेजे ताकि गुरु गोबिंद सिंह साहब को जिंदा गिरफ्तार किया जाए जरनैल सुल्तान खान
जरनैल इमाम खां, जरनैल जहान खां, जरनैल हाजी अत्ते खां, जरनैल नार खां, जरनैल गनी खां, जरनैल भूरे खां, जरनैल फौलाद खां, जरनैल ख्वाजा महमूद अली खां, जरनैल दलाल खां, जरनैल मीर खां, जरनैल जमतुल्ला खां, जरनैल कासिम खां, जरनैल दीन खां, जरनैल बेग खां, जरनैल जबरदस्त खां और खास तौर पे सूबेदार सरहद मीर खान ये भी तोपखाना में फौज लेके पहुंच गए। सूबेदार लाहौर जबरदस्त खान अपनी तोपा में फौज खाना लेके पहुंच गए। सूबेदार कश्मीर, सूबेदार मुल्तान, सूबेदार पेशावर, सूबेदार कंधार, काबुल तक मुल्खिया करके आ गया और 22 तार के पहाड़ी राजे इन मुगलों की मदद लिए आए। राजा कसलूर, राजा कांगड़ा, राजा हंडूर, राजा जसपाल, राजा नदौन, राजा कसाली, राजा बसाली, राजा चंदेलिया, राजा चम्मा, राजा नूरपुर, राजा श्रीनगर, राजा गढ़वाल, राजा सफेद, राजा काठगढ़, राजा आगरा, पहाड़ी राजे इकट्ठे होके आ गए। मेरे गुरु कलगीधर पातशाह ने कितना 40 सिखां इकट्ठे करके हजूर ने सर करके कढ़िया जान खंडा और ललकार के अपने 40 सिखां सतगुरु है खंडा फड़ के बोले 10वें पातशाह हाथ खंडा फड़ के बोले 10वें पातशाह हाथ खंडा फड़ के बोले 10वें पातशाह हाथ खंडा फड़ के बैरी आ गया साढ़े चढ़ के 10 लाख बैरी 10 लाख बैरी आ गया साढ़े चढ़ के 10 लाख बैरी आ गया साढ़े चढ़ के 10 लाख बैरी आ गया साढ़े चढ़ के 10 लाख बैरी ओ किसे 10 लाख बैरी आ गया साढ़े चढ़ के 10 लाख बैरी आ गया साढ़े चढ़ के
ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜਕੇ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜਕੇ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜਕੇ ਕੱਲਾ 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 ਸਵਾ ਲੱਖ ਨਾਲ ਦੱਸੋ ਲੜਕੇ ਵੇਖਾਂ ਤੁਹਾਡੀ ਵੀਰਤਾ ਮੈਂ ਵੇਖਾਂ ਤੁਹਾਡੀ ਵੀਰਤਾ ਪੁਰਜਾਂ ਤੇ ਚੜ੍ਹ ਕੇ 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 ਵੈਰੀ ਉੱਤੇ ਟੁੱਟ ਪੋ ਵੈਰੀ ਉੱਤੇ ਟੁੱਟ ਪੋ ਅੱਜ ਚੰਡੀ ਪੜ ਕੇ ਤੁਸੀਂ ਵੈਰੀ ਉੱਤੇ ਵੈਰੀ ਉੱਤੇ ਟੁੱਟ ਪੋ ਅੱਜ ਚੰਡੀ ਪੜ ਕੇ ਵੈਰੀ ਉੱਪਰ ਟੁੱਟ ਪੋ ਤੁਸੀਂ ਵੈਰੀ ਉੱਪਰ ਵੈਰੀ ਉੱਪਰ ਟੁੱਟ ਪੋ ਤੁਸੀਂ ਚੰਡੀ ਫੜ ਕੇ ਵੈਰੀ ਉੱਪਰ ਟੁੱਟ ਪੋ ਤੁਸੀਂ ਚੰਡੀ ਫੜ ਕੇ क्योंकि इतना तो मैं शेर बनाऊं चिड़ियों से मैं बाल चढ़ाऊं सवा लाख से देख लड़ाऊं वो सवा लाख से देख लड़ाऊं दुश्मन सुखा जाएगा सिक्का नरम पड़ के दुश्मन सुखा जाएगा देश बाबर को है देश बाबर को है
करूं, जिस प्रकार मन ते कबहू ना डरूं, ना डरूं मन सो जग जाए करूं, निश्चय कर अपनी जीत करो, देश बाबर मोह है, देश बाबर मोह है, देश बाबर मोह है। ਅੱਜ ਦੁਸ਼ਮਣਾ ਸੁਗਾ ਜਾਏਗਾ ਸਿੱਖਾਂ ਨਾਲ ਵੜ ਕੇ ਦੁਸ਼ਮਣਾ ਸੁਗਾ ਜਾਏਗਾ ਸਿੱਖਾਂ ਨਾਲ ਵੜ ਕੇ दुश्मन सुखा जाएगा सिंगा मार के, दुश्मन सुखा जाएगा सिंगा न लड़के, ਦਿਲ ਬਰੇ ਬਾਣਾ ਗਾਏਗਾ ਦਿਲ ਬਰੇ ਬਾਣਾ ਤੁਹਾਡੀਆਂ ਦਿਲ ਬਰੇ ਬਾਣਾ ਗਾਏਗਾ ਮਰਦਾਂ ਵਿੱਚ ਖੜਕੇ ਦਿਲ ਬਰੇ ਬਾਣਾ ਗਾਏਗਾ ਸੰਗਤਾਂ ਵਿੱਚ ਖੜਕੇ वो दिल में मारा गाएगा संगता बिच खड़ के, दिल में मारा गाएगा संगता बिच खड़ के। मेरे साहिबान दी श्री गुरु ग्रंथ साहिब जी सतगुरु सच्चे पातशाह वालिए दो जहान ज़हरा ज़हूर हाजरा हजूर गुरु नगर कीर्तन की अगवाई करके उन्हां दे नाल पंज प्यारे सहबान महाराज की हजूरी दे विच तशरीफ लेके आए ने। तो सारी संगत वालों बड़े प्यार सत्कार दे नाल आदर सन्मान दिता गया है। मैं सारी संगतां दा तहे दिलों धन्नवादी हां। जदों प्रबंधकां दा हुक्म हो जाएगा असीं समाप्ति कर देंगे, उन्हां चਿਰ असीं चले जा रहे हैं। अंदर अरदास हो रही है, तो अरदास तो उपरांत इसी तरह दीवान सजिया रहेगा। 2 मिनट वास्ते आपां चुप दा दान सारी संगत बख्शे। सत श्री अकाल। वाहिगुरु जी का खालसा वाहिगुरु जी की फतेह। सारी संगत बड़े प्यार सत्कार नाल बह जाओ, संगत में विराजमान हो जाओ। मेरिया बहुत सारिया भैनों वालों वीरां वालों कीर्तन के सत्कार दे विच माया आई है। मेरा सतगुरु चरणों की प्रीति और चढ़ती कला बख्शिश करे। आओ लै चलो उत्थे ख्याल। मैं बेनती करांगा प्रबंधक सज्जणों नूं, जदों कहणगे असीं समाप्ति कर देंगे मैनूं आण के इशारा कर देंगे। कलगीधर पातशाह अपनी मुकद्दस कलम दे नाल जफरनामे विच लिखदे ने, कहंदे ने गुर स्नेह चिकारे कुनत चेहल नर के दल खबरायत बरो बेखबर। कहंदे सी 40 भुखे सिख सां जिन्हां उत्ते 10 लाख बैरी टुट के पै गया। हजूर कहंदे ने हर आकाश के दबारे ने आमद बरूम बखुरदरी जगह तीर शुद्ध करके खूं। दुश्मन ने पौड़ियां ला के हवेली के उत्ते चढ़ने की कोशिश की। महाराज कहने लगे जिहड़ा शख्स पौड़ी ते चढ़िया और एक खून तीर खा के खून में डुब गया। फिर सतगुरु कहते ने कि बैरू नियामत कसेगा दीवार न खुर्द न तीर न गोश्त न ख्वार। जिहड़ा शख्स पौड़ी ते ना चढ़िया ना ही असीं उहनूं तीर मारिया ते ना ही वो ख्वार होया। अच्छा कोई नहीं, कोई नहीं।
ਸਤਿ ਸ਼੍ਰੀ ਅਕਾਲ। 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ, ਹੁਣ ਸਿੰਘਾਂ ਨੂੰ ਸਿਰੋਪਾ ਬਖਸ਼ਿਸ਼ ਕੀਤੇ ਜਾਣਗੇ। ਇਹ ਅੰਮ੍ਰਿਤ ਦੀ ਦਾਤ ਹੈ। ਸਤਿ ਸ਼੍ਰੀ ਅਕਾਲ। 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਘੁੰਮਣ ਸਾਹਿਬ ਨੂੰ ਸਰਦਾਰ ਕੁਲਦੀਪ ਸਿੰਘ ਜੀ, ਆਪ ਬੜੇ ਵਿਦਵਾਨ, ਇਤਿਹਾਸ ਦੇ ਖੋਜੀ, ਗੁਰਬਾਣੀ ਦੇ ਰਸੀਏ। ਇੱਕ ਇਹਨਾਂ ਦੀ ਮੈਂ ਖਾਸੀਅਤ ਵੇਖੀ ਹੈ ਕਿ
ਜਦੋਂ ਸਟੇਜ ਤੇ ਟਾਈਮ ਦਿੰਦੇ ਨੇ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰ ਜਾਂਦੇ ਨੇ, ਨਹੀਂ ਤੇ ਕਈ ਸਕੱਤਰ ਤੇ ਫਿਰ ਮੈਕ ਛੱਡਦੇ ਹੀ ਨਹੀਂ, ਔਰ ਆਗੀਆਂ ਢਾੜੀਆਂ ਦਾ ਸਮਾਂ ਵੀ ਆਪ ਹੀ ਲਾ ਜਾਂਦੇ ਨੇ। ਤਾਂ ਬਹੁਤ ਮਹਾਰਾਜ ਦੀ ਇਹਨਾਂ ਤੇ ਬਖਸ਼ਿਸ਼ ਹੈ। ਦੇਖੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਗੁਰੂ ਘਰ ਦੇ ਜਿਹੜੇ ਕਾਰਜ ਨੇ ਸੇਵਾ ਕਰਨੀ ਬੜੀ ਔਖੀ ਹੈ। ਸਾਡੇ ਕੋਲ ਤੇ ਸੰਡੇ ਵਾਲੇ ਦਿਨ ਘਰਾਂ ਦੇ ਵਿੱਚ ਘਰ ਦਾ ਘਾਹ ਹੀ ਨਹੀਂ ਕੱਟ ਹੁੰਦਾ ਤੇ ਗਰੋਸਰੀ ਨਹੀਂ ਲਿਆ ਹੁੰਦੀ, ਕਿਉਂਕਿ ਸਮਾਂ ਬੜਾ ਥੋੜਾ ਹੁੰਦਾ ਹੈ। ਉਹ ਬੜੇ ਭਾਗਾਂ ਵਾਲੇ ਸੱਜਣ ਹੁੰਦੇ ਨੇ ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਨੇ। ਮੈਂ ਬੇਨਤੀ ਕਰਾਂਗਾ ਭਾਜੀ ਕੁਲਦੀਪ ਸਿੰਘ ਜੀ, ਸਕੱਤਰ ਸਾਹਿਬ, ਕੁਮਰ ਸਾਹਿਬ, ਆਓ 2 ਮਿੰਟ ਵਾਸਤੇ ਆਪਣੇ ਵਿਚਾਰ ਪੇਸ਼ ਕਰੋ। ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਜੋ ਕਿ ਦੂਸਰਾ ਮਹਾਨ ਨਗਰ ਕੀਰਤਨ ਆਪ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਅੱਜ ਸੰਪੂਰਨ ਹੋਇਆ ਹੈ। ਔਰ ਆਪਾਂ ਸਾਰੀ ਹੀ ਸੰਗਤ ਮਿਲ ਕੇ ਇਸ ਜੋ ਸੰਗਤ ਹੈ ਇਸ ਦੀ ਧੰਨਵਾਦੀ ਹੈ, ਕਿਉਂਕਿ ਸੰਗਤਾਂ ਦੇ ਅਥਾਹ ਪਿਆਰ ਦਾ ਸਬੂਤ ਆਪ ਸੰਗਤਾਂ ਨੇ ਦਿੱਤਾ ਹੈ, ਜੋ ਕਿ ਪਿਛਲੇ ਸਾਲ ਆਰੰਭਤਾ ਹੋਈ ਸੀ ਔਰ ਐਤਕੀ ਦੂਸਰਾ ਨਗਰ ਕੀਰਤਨ ਹੈ। ਜਿੰਨੀਆਂ ਵੀ ਸੰਗਤਾਂ ਕੈਲੀਫੋਰਨੀਆ ਹੋਰ ਦੂਜੀਆਂ ਸਟੇਟਾਂ ਤੋਂ ਇੱਥੇ ਪਹੁੰਚੀਆਂ ਹਨ, ਸਭ ਨੂੰ ਜੀ ਆਇਆਂ ਗੁਰੂ ਘਰ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿਉਂਕਿ ਕਾਰਜ ਵੱਡੇ ਹੁੰਦੇ ਨੇ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪੂਰੇ ਹੁੰਦੇ ਨੇ। ਔਰ ਆਪ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਪਰ ਕਈ ਵਾਰ ਛੋਟੀਆਂ ਮੋਟੀਆਂ ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਜਦੋਂ ਏਡੇ ਵੱਡੇ ਕਾਰਜ ਕਰਦੇ ਨੇ ਤਰੁੱਟੀਆਂ ਰਹਿ ਜਾਂਦੀਆਂ ਨੇ। ਉਸ ਵਾਸਤੇ ਗੁਰਦੁਆਰਾ ਸਮੂਹ ਪ੍ਰਬੰਧਕ ਕਮੇਟੀ ਆਪ ਤੋਂ ਖਿਮਾ ਦੀ ਜਾਚਕ ਹੈ ਕਿ ਜੇ ਕੋਈ ਵੀ ਗਲਤੀ ਰਹਿ ਗਈ ਹੋਏ ਸਾਨੂੰ, ਕਿਉਂਕਿ ਸੇਵਾ ਹੈ, ਸੇਵਾ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ, ਭੁੱਲਣਹਾਰ ਹਨ, ਹੋ ਸਕਦਾ ਕਿ ਛੋਟੀ ਮੋਟੀ ਕਈ ਗਲਤੀਆਂ ਹੋ ਜਾਂਦੀਆਂ। ਆਪ ਸੰਗਤਾਂ ਬਖਸ਼ਣਯੋਗ ਗੁਰੂ ਸਾਹਿਬ ਬਖਸ਼ਣਯੋਗ ਨੇ, ਬਖਸ਼ ਦੇਣਾ। ਬਾਕੀ ਰਲ ਮਿਲ ਕੇ ਅਜੇ ਦੀਵਾਨ ਸਜੇ ਹਨ, ਬਾਹਰ ਸਟਾਲਾਂ ਤੇ ਵੀਰ ਸੇਵਾਵਾਂ ਕਰ ਰਹੇ ਹਨ। ਜਿੰਨੀਆਂ ਵੀ ਸੇਵਾ ਕਰ ਰਹੇ ਵੀਰ ਨੇ ਸਟਾਲਾਂ ਦੇ ਉੱਤੇ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਜਿਵੇਂ ਇਹ ਕਾਰਜ ਵੱਡੇ ਹੁੰਦੇ ਹਨ ਔਰ ਸੰਗਤਾਂ ਬਹੁਤ ਦਾ ਅਥਾਹ ਪਿਆਰ ਹੈ। ਇਸ ਕਰਕੇ ਉਹਨਾਂ ਵੀਰਾਂ, ਭਰਾਵਾਂ, ਭੈਣਾਂ, ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਵਿੱਚ ਹਿੱਸਾ ਪਾਇਆ ਹੈ। ਔਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਾਂ ਸੇਵਾ ਕਮਾ ਸਕੀਏ ਆਪਣੀ ਜ਼ਿੰਦਗੀ ਦੇ ਵਿੱਚ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ, ਗੁਰੂ ਕੀ ਬਾਣੀ ਦੇ ਨਾਲ ਜੁੜ ਸਕੀਏ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਾਤ ਬਖਸ਼ੀ ਹੈ, ਉਹ ਸਾਨੂੰ ਗੁਰੂ ਦੇ ਲੜ ਲਾ ਕੇ ਗਏ ਹਨ ਔਰ ਉਹਨਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਆਪਾਂ ਜੀਵਨ ਸਫਲ ਕਰਨਾ ਹੈ। ਇਸ ਕਰਕੇ ਆਪ ਸਾਰੇ ਹੀ ਗੁਰੂ ਵਾਲੇ ਬਣੀਏ ਔਰ ਗੁਰੂ ਦੇ ਨਾਲ ਜੁੜ ਕੇ ਉਹਦੀ ਗੁਰਬਾਣੀ ਜੋ ਹੈ ਉਹਦੇ ਨਾਲ ਆਪਣਾ ਜੀਵਨ ਸਫਲ ਕਰੀਏ। ਇੱਕ ਬੇਨਤੀ ਹੈ ਕਿ ਸਾਡੇ ਕਿਸੇ ਵੀਰ ਦੇ ਕਿਰਨਦੀਪ ਸਿੰਘ, ਉਹਨਾਂ ਦਾ ਡੈਬਿਟ ਕਾਰਡ ਕਿਤੇ ਡਿੱਗ ਪਿਆ ਹੈ ਇੱਥੇ, ਉਹ ਸਾਡੇ ਕੋਲ ਹੈ। ਜੇ ਕਿਸੇ ਨੇ ਵੀ ਉਹ ਆ ਕੇ ਸਾਡੇ ਕੋਲੋਂ ਲੈ ਸਕਦੇ ਹਨ, ਜੇ ਉਹ ਨਾ ਲਿਆ ਤਾਂ ਹੋ ਸਕਦਾ ਅਸੀਂ ਪੈਸੇ ਨਾ ਖਰਚ ਕਰ ਦਈਏ ਗੁਰਦੁਆਰੇ ਤੋਂ, ਪਰ ਆ ਕੇ ਬੇਨਤੀ ਹੈ ਕਿ ਸਾਡੇ ਕੋਲ ਆ ਕੇ ਲੈ ਸਕਦੇ ਨੇ। ਤੇ ਬਹੁਤ ਬਹੁਤ ਧੰਨਵਾਦ ਹੈ। ਜੇ ਨਹੀਂ ਲਿਆਣਾ ਕਿ ਪਿੰਨ ਨੰਬਰ ਦਾ ਆ ਜਾਓ। ਤੇ ਧੰਨਵਾਦ ਹੈ ਭਾਈ ਸੁਖਿੰਦਰ ਸਿੰਘ ਜੀ ਗਰੇਵਾਲ ਔਰ ਢਾਡੀ ਜੱਟਾ ਜੋ ਆਪਦੀਆਂ ਸੇਵਾਵਾਂ ਨਿਭਾ ਰਹੇ ਹਨ। ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਬਾਹਰ ਲੰਗਰ ਪਾਣੀ ਛਕ ਰਹੀਆਂ, ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਸਨਮੁਖ ਜ਼ਰੂਰ ਆ ਕੇ ਹਾਜ਼ਰੀ ਭਰੋ, ਤਾਂ ਕਿ ਆਪਾਂ ਜੋ ਅਗਲਾ ਪ੍ਰੋਗਰਾਮ ਹੈ ਉਸ ਨੂੰ ਆਪਾਂ ਜਾਰੀ ਰੱਖੀਏ। ਦਾਸ ਤੋਂ ਬੋਲਦਿਆਂ ਅਨੇਕਾਂ ਗਲਤੀਆਂ ਹੋ ਗਈਆਂ, ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕੱਤਰ ਸਾਹਿਬ, ਤੁਹਾਡੇ ਮਗਰੋਂ ਅਸੀਂ 2 ਘੰਟੇ ਹੋ ਗਏ ਕੀਰਤਨ ਕਰਦਿਆਂ ਨੂੰ, ਅਸੀਂ ਸੰਗਤ ਨੂੰ ਬਾਹਰ ਜਾਣ ਨਹੀਂ ਦਿੱਤਾ। ਵੇਖ ਲਓ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਔਰ ਇਹ ਤੁਹਾਡਾ ਪਿਆਰ। ਤੁਹਾਡੇ ਵਰਗੇ ਵਿਦਵਾਨ ਸੱਜਣ ਜਦੋਂ ਇੰਨਾ ਵਧੀਆ ਕਾਰਜ ਕਰਦੇ ਹੋਣ, ਫਿਰ ਗੁਰੂ ਮਹਾਰਾਜ ਦਾ ਹੱਥ ਵੀ ਤੁਹਾਡੀ ਪਿੱਠ ਤੇ। ਮੇਰਾ ਸਤਿਗੁਰੂ ਤੁਹਾਨੂੰ ਤੰਦਰੁਸਤੀ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ। ਅਗਲੇ ਸਾਲ ਇਹ ਤੋਂ ਵੀ ਵੱਧ ਚੜ੍ਹ ਕੇ ਹੋਰ ਰੌਣਕਾਂ ਦੇ ਨਾਲ ਇਹ ਪ੍ਰੋਗਰਾਮ ਨਿਭਾਇਆ ਜਾ ਸਕੇ। ਉੱਥੇ ਨਾਲ ਹੀ ਪੰਜਾਬੀ ਰੇਡੀਓ USA ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਤੇ ਜਦੋਂ ਨਗਰ ਕੀਰਤਨ ਇੱਥੋਂ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਤੇ ਭਾਜੀ ਰਾਜਕਰਨ ਸਿੰਘ ਜੀ ਨੇ
ਮਗਰੋਂ ਇਹ ਲਾਈਵ ਪ੍ਰੋਗਰਾਮ ਸਾਰਾ ਇੱਥੇ ਸਟੇਜ ਦਾ ਜੋ ਨਿਭਾਇਆ ਹੈ, ਮੈਂ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦੀ ਹਾਂ। ਮੈਂ ਸੰਗਤ ਜੀ ਤੁਹਾਨੂੰ ਵੀ ਬੇਨਤੀ ਕਰਦਾ ਹੁੰਨਾ, ਜਦੋਂ ਵੀ ਕਿਸੇ ਸਟੇਜ ਤੇ ਜਾਵਾਂ ਇਹ ਜ਼ਰੂਰ ਕਹਿਣਾ ਹੁੰਨਾ, ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰਿਆ ਕਰੋ। ਇਹ 24 ਆਵਰ ਤੁਸੀਂ ਗੁਰਬਾਣੀ ਦੇ ਸ਼ਬਦ ਇੱਥੋਂ ਸ਼ਰਵਣ ਕਰਦੇ ਹੋ, ਗੁਰਬਾਣੀ ਦੀ ਕਥਾ, ਇਤਿਹਾਸਕ ਵਿਚਾਰਾਂ ਔਰ ਹੋ ਹਿੰਦੁਸਤਾਨ ਕੀ ਇਹਨਾਂ ਬਾਹਰਲੀਆਂ ਕੰਟਰੀਆਂ ਦੇ ਮੁੱਦੇ ਇਹ ਸਾਰੇ ਉਠਾਉਂਦੇ ਨੇ। ਤਾਂ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਰੇਡੀਓ ਲਿਆ ਕੇ ਰੱਖੋ, ਤਾਂ ਕਿ ਤੁਹਾਡੇ ਬੱਚੇ ਔਰ ਤੁਹਾਡੇ ਕੰਨਾਂ ਵਿੱਚ ਤੁਰਦਿਆਂ ਫਿਰਦਿਆਂ ਗੁਰਬਾਣੀ ਹਰ ਵਕਤ ਤੁਹਾਡੇ ਕੰਨਾਂ ਦੇ ਵਿੱਚ ਤੁਹਾਨੂੰ ਸ਼ਰਵਣ ਹੋਵੇ। ਆਹ ਲੇਕਿਨ ਉੱਥੇ ਖਿਆਲ ਗੱਲ ਚੱਲ ਰਹੀ ਸੀ, ਵਜ਼ੀਰ ਖਾਨ ਨੇ ਹੁਕਮ ਕੀਤਾ, ਕਹਿੰਦਾ ਮਲੇਰਕੋਟਲੀਆ ਪਠਾਨੋ ਉੱਠੋ, ਅੱਲਾਹ ਕੇ ਹਵੇਲੀ ਦੀ ਪੌੜੀਆਂ ਤੇ ਚਾਦਰ ਪੌੜੀਆਂ ਦੇ ਉੱਤੇ ਅੰਦਰ ਮਾਰ ਦਿਓ ਛਾਲਾ ਤੇ ਹੱਥੋਂ ਹੱਥੀ ਸਿੱਖਾਂ ਨੂੰ ਫੜ ਲਓ। ਬਈ ਇੱਕ ਬੜਾ ਹੰਕਾਰਿਆ ਜਨਰਲ, ਇਹਦਾ ਨਾਮ ਸੀ ਜਨਰਲ ਨਾਹਰ ਖਾਂ, ਇਹਨੇ ਪੌੜੀ ਲਾਈ ਉਸ ਬੁਰਜ ਦੇ ਸਾਹਮਣੇ ਜਿੱਥੇ ਕਲਗੀਧਰ ਪਾਤਸ਼ਾਹ ਬੈਠੇ ਸੀ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਜਿੰਨੇ ਬੁਰਜ ਨੇ ਉਹਨਾਂ ਬੁਰਜਾਂ ਦੇ ਵਿੱਚ ਇੱਕ ਦੋ ਸਿੰਘ ਬਹਿ ਜਾਓ, ਤੀਰਾਂ ਦੇ ਢੇਰ ਕੋਲ ਲਾ ਲਓ ਕਿ ਦੁਸ਼ਮਣ ਹੁਣ ਪੌੜੀ ਲਾ ਕੇ ਅੰਦਰ ਦਾਖਲ ਹੋਣ ਨੂੰ ਫਿਰਦਾ ਹੈ। ਜਿਹੜਾ ਮਾਂ ਦਾ ਪੁੱਤ ਬਨੇਰੇ ਉੱਚਾ ਹੋਏ ਬਸ ਖਾਲੀ ਨਾ ਜਾਏ। ਜੇ ਸਭ ਤੋਂ ਵੱਧ ਤੀਰ ਜ਼ਿੰਦਗੀ ਵਿੱਚ ਚਲਾਏ ਨੇ ਕਲਗੀਧਰ ਪਾਤਸ਼ਾਹ ਨੇ, ਉਹ ਚਮਕੌਰ ਦੀ ਗੜੀ ਵਿੱਚ ਚਲਾਏ ਨੇ। ਲਓ ਜੀ, ਜਦੋਂ ਜਨਰਲ ਨਾਹਰ ਖਾਂ ਨੇ ਪਾਇਆ ਤਾਂ ਪੌੜੀ ਦੇ ਡੰਡੇ ਨੂੰ ਹੱਥ, ਇਹਨੇ ਕਲਮਾ ਪੜਿਆ, ਕਹਿਣ ਲੱਗਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲੁल्लाह। ਮੇਰੇ ਕਲਗੀਧਰ ਪਾਤਸ਼ਾਹ ਦੀ ਜਿੰਦਗੀ ਪੈ ਗਿਆ, ਕਹਿੰਦੇ ਓਏ ਨਾਹਰ ਖਾਂ ਸ਼ਾਹ ਕੁਰਨੇ ਤੇ ਸਭ ਦੀ ਖੋਜ ਸੋਚ ਕੇ ਹੱਥ ਪਾਈ ਨੇ, ਇਹ ਨਾ ਮੰਨਿਆ, ਇਹ ਪੌੜੀ ਚੜ੍ਹਨ ਲੱਗਾ। ਮੇਰੇ ਕਲਗੀਧਰ ਪਾਤਸ਼ਾਹ ਨੇ ਕੱਢਿਆ ਕਮਾਨ ਦੇ ਵਿੱਚੋਂ ਤੀਰ, ਪੱਖੇ ਤੋਂ ਤੀਰ, ਚਾਰੇ ਕਮਾਨ ਦੇ ਟਿੱਲੇ ਨੇ ਸਭ ਨੇ ਤੀਰ ਛੱਡਿਆ, ਇੱਕ ਮਾਰ ਕੇ ਤੀਰ ਹਜੂਰ ਦੇ ਨਾਹਰ ਖਾਂ ਦਾ ਭੋਗ ਪਾਤਾ। ਬਲਾਵਾਏ ਕਿਵੇਂ ਕਰੀਏ?